ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ, ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੋ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਰਾ ਫੈਮਿਲੀ, ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 24 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪਾਂ ਮੁਫਤ ਰਾਸ਼ਨ ਤੋਂ। ਕਹਿੰਦੇ ਪੰਜਾਬ ਦੀ ਅੱਧੀ ਆਬਾਦੀ ਨੂੰ ਹੁਣ ਵੋਟਾਂ ਕਰਕੇ ਮਿਲੇਗਾ ਮੁਫਤ ਰਾਸ਼ਨ। ਪੰਜਾਬ ਦੀ ਆਬਾਦੀ ਤਾਂ 3 ਕਰੋੜ ਤੋਂ ਪਾਰ ਹੈ ਸ਼ਰਮਾ ਜੀ, ਇਹਦਾ ਮਤਲਬ ਅੱਧੀ ਆਬਾਦੀ ਦਾ 1.5 ਕਰੋੜ ਦੇ ਕਰੀਬ। ਬਿਲਕੁਲ ਪ੍ਰਵੀਨ ਜੀ, ਤੁਸੀਂ ਦੁਰਸਤ ਫਰਮਾਇਆ ਕਿ ਇੱਕ ਸਰਕਾਰ ਦਾ ਇੱਕ ਫਾਰਮੂਲਾ ਬੜਾ ਵਧੀਆ ਜੀ ਕਿ ਪਹਿਲਾਂ ਆਪ ਇਹ ਮਰੀਜ਼ ਬਣਾਓ ਤੇ ਫਿਰ ਆਪ ਇਹ ਇਲਾਜ ਕਰੋ ਤੇ ਫਿਰ ਆਪ ਇਹ ਮਸੀਹਾ ਬਣ ਜਾਓ। ਕਹਿੰਦੇ ਕਿ ਇੱਕ ਬੀਬੀ ਬੰਦਿਆਂ 'ਚ ਗੱਡੀ ਮਾਰ ਦਿੰਦੀ ਸੀ ਤੇ ਬੰਦੇ ਫੱਟੜ ਹੋ ਜਾਂਦੇ ਸੀ, ਫਿਰ ਉਹਨਾਂ ਨੂੰ ਕਹਿੰਦੀ ਸੀ ਚਲੋ ਮੈਂ ਤੁਹਾਨੂੰ ਡਾਕਟਰ ਸਾਹਿਬ ਕੋਲ ਲੈ ਜਾਂਦੀ ਹਾਂ, ਤੁਹਾਡੀ ਤਾਂ ਹੱਡੀ ਟੁੱਟ ਗਈ। ਤੇ ਲੋਕਾਂ ਨੂੰ ਲੱਗਦਾ ਸੀ ਕਿ ਬੜੀ ਸਿਮਤੀ ਵਾਲੀ ਬੀਬੀ ਇਲਾਜ ਕਰਾਉਣ ਲਈ ਤਿਆਰ ਹੈ, ਤੇ ਬੰਦੇ ਨੂੰ ਗੱਡੀ 'ਚ ਪਾ ਕੇ ਹਸਪਤਾਲ ਲਿਆਉਂਦੀ ਸੀ। ਪਤਾ ਲੱਗਦਾ ਸੀ ਕਿ ਹੱਡੀਆਂ ਦਾ ਡਾਕਟਰ ਉਹਦਾ ਘਰ ਵਾਲਾ ਹੀ ਆ, ਆਪਣਾ ਪ੍ਰਾਈਵੇਟ ਹਸਪਤਾਲ ਚਲਾਉਂਦਾ। ਉਹ ਅੱਛਾ। ਸੋ ਇਸ ਲਈ ਇਹ ਸਰਕਾਰ ਦਾ ਮੈਨੂੰ ਲੱਗਦਾ ਉਹੀ ਤਰੀਕਾ ਲੱਗਦਾ। ਜਦੋਂ ਮਾਨ ਸਰਕਾਰ ਆਈ ਸੀ ਤਾਂ ਆਉਂਦਿਆਂ ਹੀ ਇਹਨਾਂ ਨੇ 10 ਲੱਖ ਤੋਂ ਵੱਧ ਲੋਕਾਂ ਦਾ ਰਾਸ਼ਨ ਖੋਲਿਆ ਸੀਗਾ। ਮਤਲਬ 2 ਲੱਖ ਤੋਂ ਵੱਧ, 2,75,000, ਲਗਭਗ 2.25 ਲੱਖ ਰਾਸ਼ਨ ਕਾਰਡ ਕੱਟਤੇ। 2.25 ਲੱਖ ਰਾਸ਼ਨ ਕਾਰਡ ਕੱਟਣ ਦਾ ਮਤਲਬ ਸੀ ਕਿ ਉਹਨਾਂ ਦੇ ਨਾਲ 10,77,000 ਦੇ ਕਰੀਬ ਜਿਹੜੇ ਉਸ ਰਾਸ਼ਨ ਕਾਰਡਾਂ ਦੇ ਉੱਤੇ ਰਾਸ਼ਨ ਮਿਲਦਾ ਸੀ, ਇੱਕ ਕਾਰਡ ਦੇ ਉੱਤੇ 4 ਜਣੇ ਆ, 3 ਜਣੇ ਆ, 5 ਜਣੇ ਆ, ਤਾਂ ਉਹ 10,77,000 ਦੇ ਕਰੀਬ ਲਾਭਪਾਤਰੀ ਬਣਦੇ ਸੀ। ਉਹਨਾਂ ਦਾ ਰਾਸ਼ਨ ਬੰਦ ਕਰਤਾ। ਜੀ ਜੀ, ਬੜੇ ਕਮਾਲ ਦੇ ਫਾਰਮੂਲੇ ਲਏ। ਕਹਿੰਦੇ ਜੀ ਆ ਇੰਨੇ ਕਿਸਾਨਾਂ ਦੀ ਜਿਣਸ 6 ਲੱਖ ਤੋਂ ਵੱਧ ਆਈ ਆ ਜੀ, ਇਸ ਲਈ ਮੰਡੀ ਬੋਰਡ ਤੋਂ ਅੰਕੜੇ ਆ ਗਏ ਸਾਡੇ ਕੋਲ 6 ਲੱਖ ਤੋਂ ਵੱਧ ਇਹਦੀ ਕਣਕ ਆ ਗਈ ਜੀ, ਸਾਲ ਚ ਅਨਾਜ ਆ ਗਿਆ ਜੀ, ਇਸ ਲਈ ਇਹਨੂੰ ਤਾਂ ਇਹਦੀ ਲੋੜ ਨਹੀਂ ਜੀ। ਅੱਛਾ ਜੀ, ਇਹਨਾਂ ਦਾ ਘਰ ਬਿਜਲੀ ਦਾ ਬਿੱਲ ਤਾਂ 2000 ਤੋਂ ਵੱਧ ਆਉਂਦਾ ਜੀ, ਇਸ ਲਈ ਇਹਨਾਂ ਨੂੰ ਤਾਂ ਯੋਜਨਾ ਦੀ ਲੋੜ ਨਹੀਂ ਜੀ। ਸੋ ਇਹੋ ਜਿਹੇ ਕ੍ਰਾਈਟੇਰੀਆ ਅਪਣਾਏ ਤੇ ਉਹਦੇ ਹਵਾਲੇ ਨਾਲ ਮਤਲਬ ਕਿ ਜੀ ਅਸੀਂ 2,75,000 ਤੋਂ ਵੱਧ ਰਾਸ਼ਨ ਕਾਰਡ ਕੱਟਤੇ ਤੇ ਹੁਣ ਉਹਨਾਂ ਲੋਕਾਂ ਨੂੰ ਰਾਸ਼ਨ ਮਿਲਣਾ ਬੰਦ ਹੋ ਗਿਆ। ਉਹਨਾਂ ਦੇ ਲਈ ਤਾਂ ਮੁਸੀਬਤ ਬਣ ਗਈ ਤੇ ਉੱਥੇ ਇਲਾਕੇ 'ਚ ਲੀਡਰਾਂ ਨੂੰ ਵੀ ਸੁਣਨਾ ਪੈਂਦਾ ਹੈ। ਲੋਕ ਸਭਾ ਦੀਆਂ 2 ਉਪ ਚੋਣਾਂ ਹੋਈਆਂ, ਇੱਕ ਸੰਗਰੂਰ ਤੇ ਇੱਕ ਜਲੰਧਰ, ਉੱਥੇ ਵੀ ਜਿਹੜੇ ਵੋਟਾਂ ਮੰਗਣ ਜਾਂਦੇ ਸੀ ਆਮ ਆਦਮੀ ਪਾਰਟੀ, ਉਹਨਾਂ ਨੂੰ ਸੁਣਨਾ ਪੈਂਦਾ ਸੀ। ਸੋ ਹੁਣ ਸਰਕਾਰ ਆਪ ਇਹ ਮਸੀਹਾ ਬਣ ਰਹੀ ਆ। ਕੈਬਨਿਟ ਦੀ ਬੈਠਕ ਸੀ, ਬੈਠਕ ਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿੰਦੇ 10,77,000 ਲੋਕਾਂ ਨੂੰ ਹੁਣ ਇਹ ਹੋਰਾਂ ਨੂੰ ਵੀ ਰਾਸ਼ਨ ਮੁਫਤ ਮਿਲੂਗਾ। ਜਿੰਨਿਆਂ ਦਾ 2,75,000 ਰਾਸ਼ਨ ਕਾਰਡ ਅਸੀਂ ਕੱਟੇ ਸੀ ਉਹ ਸਾਰੇ ਬਹਾਲ ਕਰਤੇ। ਠੀਕ ਹੈ, ਫਿਕਰ ਨਾ ਕਰਿਓ, ਕਹਿੰਦੇ ਜੇ ਤੁਹਾਡੇ ਕੋਲ ਰਾਸ਼ਨ ਕਾਰਡ ਹੈ ਵੀ ਨਹੀਂ, ਰਿਕਾਰਡ ਤੁਹਾਡਾ ਨਾ ਹੈ, ਰਾਸ਼ਨ ਤੁਹਾਡੇ ਘਰੇ ਪਹੁੰਚੂਗਾ। ਸੋ ਫਿਰ ਇਹ ਵੋਟਾਂ ਦੀ ਵੰਡ ਨਹੀਂ ਤਾਂ ਹੋਰ ਕੀ ਆ। ਕੱਟਿਆ ਹੀ ਕਿਉਂ ਸੀ ਫਿਰ? ਪਹਿਲਾ ਸਵਾਲ ਤਾਂ ਇਹ ਆ ਜੀ, ਤੁਸੀਂ ਲੋਕਾਂ ਨਾਲ ਧੱਕਾ ਕੀਤਾ ਜੇ ਲੋਕ ਇਸ ਦੇ ਹੱਕਦਾਰ ਸੀ। ਜੇ ਹੱਕਦਾਰ ਨਹੀਂ ਸੀ ਫਿਰ ਹੁਣ ਬਹਾਲ ਕਿਉਂ ਹੋਏ ਆ ਜੀ? ਕਿ ਮੂਰੇ 2024 ਦੀਆਂ ਚੋਣਾਂ, ਜਦੋਂ ਉਸ ਦਰ ਤੇ ਜਾਈਏ ਤਾਂ ਲੋਕਾਂ ਨੂੰ ਵਾਹ ਬਈ ਵਾਹ, ਕਣਕ ਤਾਂ ਤੁਸੀਂ ਉਹ ਦਿੰਦੇ ਹੋ ਸਾਨੂੰ, ਹੈ ਨਾ। ਬਿਲਕੁਲ ਜੀ। ਸੋ ਕੀ ਇਹ ਸਿਰਫ ਵੋਟਾਂ ਲਈ ਹੈ? ਚਲੋ, ਕੱਲ ਪ੍ਰਵੀਨ ਜੀ ਕੈਬਨਿਟ ਦੀ ਬੈਠਕ ਸੀ, ਪੰਜਾਬ ਸਰਕਾਰ ਦੀ ਕੈਬਨਿਟ ਦੀ ਬੈਠਕ ਦੇ ਵਿੱਚ ਕੁਝ ਅਹਿਮ ਫੈਸਲੇ ਹੋਏ ਨੇ। ਜਿਵੇਂ ਮਤਲਬ ਕਿ 15 ਤੋਂ ਵੱਧ ਸ਼ਹਿਰ ਨੇ ਜਿੱਥੇ ਕਹਿੰਦੇ ਜੀ ਫਿਰ CM ਯੋਗਸ਼ਾਲਾ ਚੱਲੂਗੀ ਹੁਣ ਪੰਜਾਬ ਦੇ, ਉਹ ਫਾਰਮੂਲਾ। ਫਿਰ ਕਹਿੰਦੇ ਜੀ ਜਿਹੜੇ ਤਬਾਦਲੇ ਨੇ ਉਹਨਾਂ ਦੇ ਵਿੱਚ ਇੱਕ ਨੀਤੀ ਬਣਾਈ ਗਈ ਆ ਕਿ ਤੁਸੀਂ ਆਪਣੇ ਪਿੰਡ ਦੇ ਨੇੜੇ, ਆਪਣੇ ਸ਼ਹਿਰ ਦੇ ਨੇੜੇ, ਆਪਣੇ ਘਰ ਦੇ ਨੇੜੇ ਆਪਣੀ ਬਦਲੀ ਕਰਾ ਸਕਦੇ ਹੋ, ਖਾਸ ਕਰ ਜੇਕਰ ਕਿਸੇ ਬਿਮਾਰੀ ਤੋਂ ਪੀੜਤ ਜਾਂ ਘਰ ਦਾ ਕੋਈ ਜੀਅ ਬਿਮਾਰ ਹੈ। ਖਾਸ ਕਰ ਔਰਤਾਂ ਲਈ, ਮਹਿਲਾ ਅਧਿਆਪਕਾਂ ਦੇ ਲਈ ਇਹ ਯੋਜਨਾ ਦੇ ਉੱਤੇ ਇਹ ਫੈਸਲਾ ਲਿਆ।
ਇਸ ਤੋਂ ਇਲਾਵਾ ਜਿਹੜਾ ਉਹ ਸੜਕ ਵਾਲਾ ਸੀ, ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਇੱਕ ਕਹਿੰਦੇ ਜੀ ਫਰਿਸ਼ਤੇ ਯੋਜਨਾ ਤੇ ਡਿਫੈਂਸ ਪੁਲਿਸ, ਸੜਕ ਸੁਰੱਖਿਆ ਪੁਲਿਸ ਉਹ ਖੜੀ ਕਰਨੀ ਆ ਕਿ ਉਸ ਗੱਡੀ 'ਚ ਸਾਰਾ ਕੁਝ ਵਿਦੇਸ਼ਾਂ 'ਚ ਜਿਵੇਂ ਹੁੰਦਾ ਕਿ ਉਹ 'ਚ ਐਂਬੂਲੈਂਸ ਦੀ ਸਹੂਲਤ ਵੀ ਹੈਗੀ, ਉਹ 'ਚ ਫਾਇਰ ਬ੍ਰਿਗੇਡ ਦਾ ਸਿਸਟਮ ਵੀ ਹੈਗਾ, ਉਹਦੇ ਵਿੱਚ ਫਸਟ ਕਿੱਟ ਵੀ ਹੈਗੀ, ਉਹ ਸਾਰਾ ਕੁਝ ਕਿ 5 ਮਿੰਟ 'ਚ ਗੱਡੀ ਆ ਜਾਵੇ। ਉਹ ਕਹਿੰਦੇ ਹੁਣ ਯੋਜਨਾ ਸ਼ੁਰੂ ਹੋ ਜੂਗੀ, ਮਤਲਬ ਵਰਦੀ ਨਵੀਂ ਪਾਉਣੀ ਆ ਜਿਹੜੇ ਟ੍ਰੈਫਿਕ ਪੁਲਿਸ ਵਾਲੇ ਨੇ, ਹਨਾ। ਤੇ ਨਾਲ ਇਹ ਕਹਿੰਦੇ ਫਰਿਸ਼ਤੇ ਯੋਜਨਾ ਜੀ ਕਿ ਉਹ ਤੁਹਾਨੂੰ ਉੱਥੇ ਹੀ ਸਾਰੀ ਸਹਾਇਤਾ ਦੇਣ ਦੇ ਲਈ ਤੇ ਮੁਫਤ ਇਲਾਜ ਨੇੜਲੇ ਹਸਪਤਾਲ ਜਿਹੜਾ ਵੀ ਹੋਊਗਾ, ਇਹ 26 ਜਨਵਰੀ ਤੋਂ ਕਹਿੰਦੇ ਅਸੀਂ ਸ਼ੁਰੂ ਕਰ ਰਹੇ ਹਾਂ। ਔਰ ਹਸਪਤਾਲਾਂ ਦੇ ਵਿੱਚ ਜਿਹੜੇ ਬਲਾਕ ਲੈਵਲ ਦੇ, ਜ਼ਿਲ੍ਹਾ ਲੈਵਲ ਦੇ ਵੱਡੇ ਹਸਪਤਾਲ, ਉਹਨਾਂ ਸਾਰਿਆਂ 'ਚ ਦਵਾਈਆਂ ਮੁਫਤ। ਆਪਾਂ 1 ਜਾਂ 2 ਦਿਨ ਪਹਿਲਾਂ ਹੀ ਇਹ ਜ਼ਿਕਰ ਕਰਕੇ ਹਟੇ ਹਾਂ ਕਿ 26 ਜਨਵਰੀ ਤੋਂ ਸਰਕਾਰ ਕਰਨ ਜਾ ਰਹੀ ਹੈ। ਸੋ ਕੱਲ ਦੀ ਕੈਬਨਿਟ ਦੇ ਵਿੱਚ ਇਸੇ ਮੋਹਰ ਲਾ ਲਈ ਜੀ ਕਿ 26 ਜਨਵਰੀ ਤੋਂ ਬਸ਼ਰਤੇ ਦਵਾਈਆਂ ਮਿਲਣ, ਬਸ ਅਸੀਂ ਇਹੀ ਉਮੀਦ ਕਰਦੇ ਹਾਂ। ਉਹਦੇ ਵਿੱਚ ਹੀ ਮੁੱਖ ਮੰਤਰੀ ਸਾਹਿਬ ਨੇ ਆਹ ਫੈਸਲਾ ਲਿਆ ਕਿ ਹਾਂ ਜੀ, ਹਾਂ 6000 ਤੋਂ ਵਧਾ ਕੇ 10,000 ਜਿਹੜੇ ਸ਼ਹੀਦ ਸੈਨਿਕਾਂ ਦੀਆਂ ਵਿਧਵਾਵਾਂ ਨੇ ਉਹਨਾਂ ਦੇ ਲਈ ਵੀ ਵਾਧਾ ਕੀਤਾ। ਇਹ ਬਹੁਤ ਚੰਗਾ ਫੈਸਲਾ ਕਿ ਉਹਨਾਂ ਦੀ ਮਤਲਬ ਜਿਹੜੀ ਪੈਨਸ਼ਨ ਹੈ ਉਹਦੇ ਵਿੱਚ ਵਾਧਾ ਕੀਤਾ ਜੀ। ਹੁਣ ਇਹਦੇ ਯੋਜਨਾ ਦੇ ਹਵਾਲੇ ਨਾਲ ਜਦੋਂ ਮੈਂ ਦੇਖਦਾ ਕਿ ਸਰਕਾਰ ਨੇ ਫੈਸਲਾ ਲਿਆ, ਮੇਰੇ ਮੂਹਰੇ ਅੰਕੜੇ ਪਏ ਨੇ ਪ੍ਰਵੀਨ ਜੀ। ਠੀਕ ਹੈ ਜੀ। ਅੰਕੜੇ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਪੰਜਾਬ ਸਰਕਾਰ, ਜਦੋਂ ਮਾਨ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਹੋਂਦ 'ਚ ਆਈ, ਤਦ ਉਹਨਾਂ ਨੇ 2,75,000 ਲੋਕਾਂ ਦੇ ਰਾਸ਼ਨ ਕਾਰਡ ਕੱਟਤੇ। ਠੀਕ ਹੈ ਜੀ। 2,75,000 ਰਾਸ਼ਨ ਕਾਰਡ ਕੱਟਣ ਦਾ ਮਤਲਬ 10,70,000 ਤੋਂ ਵੱਧ ਲਾਭਪਾਤਰੀਆਂ ਨੂੰ ਰਾਸ਼ਨ ਮਿਲਣਾ ਬੰਦ ਹੋ ਗਿਆ। ਮਤਲਬ ਜਿਹੜੇ ਜਾਣਕਾਰੀ ਪੰਜਾਬ ਦੇ ਸੰਬੰਧਿਤ ਵਿਭਾਗਾਂ ਤੋਂ ਹਾਸਲ ਹੋਈ ਆ, ਉਹਦੇ ਹਵਾਲੇ ਨਾਲ ਪੰਜਾਬ ਦੇ ਵਿੱਚ ਕਰੀਬ 40.5 ਲੱਖ ਤੋਂ ਵੱਧ ਸਮਾਰਟ ਰਾਸ਼ਨ ਕਾਰਡ ਨੇ ਜੀ। 40,67,68,000 ਪੰਜਾਬ 'ਚ ਰਾਸ਼ਨ ਕਾਰਡ ਐਕਟਿਵ ਹੈ, ਜਿਹੜਾ ਸਮਾਰਟ ਰਾਸ਼ਨ ਕਾਰਡ ਹੈ। ਹੁਣ ਇਹਦੇ ਹਵਾਲੇ ਨਾਲ 40.5 ਲੱਖ ਜਿਹੜੇ ਰਾਸ਼ਨ ਕਾਰਡ ਦੇ, ਉਹਦੇ ਹਵਾਲੇ ਨਾਲ 1,57 ਲੱਖ ਲੋਕਾਂ ਨੂੰ ਰਾਸ਼ਨ ਬਣਦਾ, ਉਹਦੀ ਔਸਤ ਜਿਹੜੀ ਨਿਕਲ ਕੇ ਆ ਰਹੀ ਹੈ 1,57 ਲੱਖ। ਤੇ ਉਹਦੇ ਹਵਾਲੇ ਨਾਲ ਕਿ ਜੇਕਰ ਤੁਸੀਂ ਇਹਦੇ ਵਿੱਚੋਂ 2,75,374 ਰਾਸ਼ਨ ਕਾਰਡ ਕੱਟਤੇ ਤਾਂ ਇਹਦਾ ਮਤਲਬ ਤੁਸੀਂ 10,70,843 ਲੋਕਾਂ ਨੂੰ ਰਾਸ਼ਨ ਤੋਂ ਵਾਂਝੇ ਕਰਤਾ। ਤੇ ਜਦੋਂ ਤੁਸੀਂ 2,75,000 ਇਹ ਰਾਸ਼ਨ ਕਾਰਡ ਬਹਾਲ ਕੀਤੇ, ਇਹਦਾ ਮਤਲਬ 10,70,843 ਲਾਭਪਾਤਰੀ ਮੁੜ ਕੇ ਸ਼ਾਮਲ ਹੋ ਗਏ। ਤੇ ਤੁਸੀਂ ਕਿਹਾ ਕਿ ਤੁਹਾਡੇ ਕੋਲ ਰਾਸ਼ਨ ਕਾਰਡ ਨਾ ਵੀ ਹੋਵੇ ਕੋਈ ਨਾ, ਸਾਡੇ ਕੋਲ ਰਿਕਾਰਡ 'ਚ ਹੈਗਾ, ਤੁਹਾਡੇ ਘਰੇ ਆਵਾਂਗੇ, ਰਾਸ਼ਨ ਦੇਵਾਂਗੇ। ਇਹਦਾ ਮਤਲਬ ਹਰੇਕ ਨੂੰ ਰਾਸ਼ਨ ਮਿਲਣਾ ਹੈ ਜੀ, ਜਿਨ੍ਹਾਂ ਦੇ ਪਹਿਲਾਂ ਰਾਸ਼ਨ ਕਾਰਡ ਸੀਗੇ ਜਾਂ ਕੱਟੇ ਗਏ। ਇਸ ਦਾ ਮਤਲਬ ਕਿ ਹੁਣ ਮੁੜ ਕੇ ਪੰਜਾਬ ਦੇ ਅੰਦਰ 1,57 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਰਾਸ਼ਨ ਮਿਲਣਾ ਸ਼ੁਰੂ ਹੋ ਜਾਣਾ। ਤੇ ਤੁਸੀਂ ਉਹ ਪ੍ਰਵੀਨ ਜੀ ਦੱਸਿਆ ਕਿ ਪੰਜਾਬ ਦੀ ਆਬਾਦੀ 3 ਕਰੋੜ ਤੋਂ ਵੱਧ ਹੈ। ਹਾਂਜੀ ਹਾਂਜੀ। ਤੇ ਜੇ 3 ਕਰੋੜ ਦੇ ਕਰੀਬ ਬਣਦੀ ਆ ਤਾਂ ਅੱਧੀ ਆਬਾਦੀ ਤਾਂ ਫਿਰ 1.5 ਕਰੋੜ ਬਣੀ ਨਾ। ਅੱਜ ਦੀ ਤਰੀਕ 'ਚ ਮੰਨਿਆ ਜਾ ਰਿਹਾ ਕਿ ਪੰਜਾਬ ਦੀ ਆਬਾਦੀ 3 ਕਰੋੜ 15 ਤੋਂ 17 ਲੱਖ ਦੇ ਦਰ 'ਚ ਆਉਂਦੀ ਆ ਜੀ। ਤੇ ਜੇ 3 ਕਰੋੜ 15 ਲੱਖ ਸਾਡੀ ਆਬਾਦੀ ਹੈਗੀ ਆ ਤੇ 1 ਕਰੋੜ 57 ਲੱਖ ਲੋਕਾਂ ਨੂੰ ਰਾਸ਼ਨ ਮਿਲਣਾ ਪ੍ਰਵੀਨ ਜੀ। ਤੇ ਫਿਰ ਅੱਧੀ ਆਬਾਦੀ ਹੋ ਗਈ, ਮਤਲਬ ਹਰ ਦੂਜਾ ਘਰ ਹੋ ਗਿਆ, ਹਰ ਦੂਜਾ ਵਿਅਕਤੀ ਹੋ ਗਿਆ ਪੰਜਾਬ ਦਾ। ਸੋ ਇਸ ਲਈ ਹੁਣ ਅੱਧੇ ਪੰਜਾਬ ਨੂੰ ਵੋਟਾਂ ਤੋਂ ਪਹਿਲਾਂ, ਫਿਰ ਤੁਸੀਂ ਨੀਲੇ ਕਾਰਡ ਵਾਲਿਆਂ ਨੂੰ ਕਿਉਂ ਵੰਡਦੇ ਸੀ ਬਈ? ਤੁਸੀਂ ਦੱਸੋ ਕਿ ਤੁਸੀਂ ਕਹੋ ਕਿ ਅਸੀਂ ਪੰਜਾਬ 'ਚ ਇੰਨਾ ਰੁਜ਼ਗਾਰ ਪੈਦਾ ਕਰਤਾ, ਅਸੀਂ ਪੰਜਾਬ ਦੇ ਲੋਕਾਂ ਨੂੰ ਇੰਨੇ ਸਮਰੱਥ ਬਣਾਤਾ, ਇਸ ਲਈ ਹੁਣ ਇਹ ਰਾਸ਼ਨ ਦੀ ਲੋੜ ਨਹੀਂ ਯੋਜਨਾ ਦੀ। ਤੇ ਮੋਦੀ ਜੀ ਵੀ ਉਸੇ ਫਾਰਮੂਲੇ ਤੇ, ਤੁਸੀਂ ਵੀ ਉਹੀ ਫਾਰਮੂਲੇ ਤੇ, ਅਕਾਲੀ ਵੀ ਉਸੇ ਫਾਰਮੂਲੇ ਤੇ, ਕਾਂਗਰਸ ਵੀ ਉਹੀ ਫਾਰਮੂਲੇ ਤੇ। ਪੰਜਾਬ ਨੂੰ ਪੈਰਾਂ ਸਿਰ ਕਦੋਂ ਕਰਨਾ ਹੈ? ਤੇ ਤੁਸੀਂ ਇਹ 2024 ਦੀਆਂ ਵੋਟਾਂ ਨੂੰ ਧਿਆਨ 'ਚ ਰੱਖਦੇ ਹੋਇਆ ਕਿ ਸਾਡਾ ਵਰਕਰ, ਸਾਡਾ MLA, ਸਾਡਾ ਮੰਤਰੀ ਜਦੋਂ ਲੋਕਾਂ ਦੇ ਬੂਹੇ ਤੇ ਜਾਣ, ਲੋਕ ਦੋ ਹੀ ਗੱਲਾਂ ਕਰਦੇ ਕਿ ਸਾਡਾ ਬਿੱਲ ਵੀ ਨਹੀਂ ਆਉਂਦਾ ਤੇ ਸਾਨੂੰ ਰਾਸ਼ਨ ਵੀ ਤੁਸੀਂ ਦਿੰਦੇ ਹੋ, ਸਾਨੂੰ ਹੁਣ ਕੰਮ ਦੀ ਲੋੜ ਨਹੀਂ। ਦਾ ਮਤਲਬ ਹੈ ਤੇ ਪੰਜਾਬ ਦੇ ਲੋਕ ਕੰਮ ਨਾ ਮੰਗਣ, ਆਪਣਾ ਹੱਕ ਨਾ ਮੰਗਣ, ਅਸੀਂ ਉਹਨਾਂ ਨੂੰ ਕਹੀਏ ਕਿ ਤੁਹਾਡੇ ਚੁੱਲ੍ਹੇ ਤੇ ਦਾਲ ਚੜਾਉਣ ਨੂੰ ਅਸੀਂ ਦੇਤੀ, ਪ੍ਰਾਂਤ 'ਚ ਆਟਾ ਗੁੰਨਣ ਨੂੰ ਅਸੀਂ ਦਿੱਤਾ ਤੇ ਬਿਜਲੀ ਦਾ ਬਿੱਲ ਅਸੀਂ ਭਰਦੇ ਹਾਂ, ਤੁਸੀਂ ਸਾਨੂੰ ਵੋਟ ਪਾ ਦਿਓ, ਬਸ ਹੋਰ ਕੁਛ ਨਾ ਪੁੱਛੋ ਜੀ। ਸੋ ਇਸ ਲਈ ਵੋਟਾਂ ਦੇ ਲਈ ਰਾਸ਼ਨ ਵਾਲੀ ਸਕੀਮ ਮੁੜ ਕੇ ਬਹਾਲ ਕੀਤੀ ਹੈ। ਸੋ ਸਵਾਲ ਸਰਕਾਰ ਤੇ ਹੀ ਹੈ ਕਿ ਜੇਕਰ ਕੱਟੇ ਸਹੀ ਸੀ, ਬਹਾਲ ਕਿਉਂ ਕੀਤੇ ਆ, ਤੇ ਜੇ ਬਹਾਲ ਵਾਲੇ ਸਹੀ ਸੀ ਫਿਰ ਕੱਟੇ ਕਿਉਂ ਸੀ? ਜੀ, ਆਪਾਂ ਹਰ ਵਾਰ ਇਹ ਜਦੋਂ ਵੀ ਕਿਸੇ ਦੀ ਇਸ ਸਕੀਮ ਦੀ ਚਰਚਾ ਕਰਦੇ ਹਾਂ ਸ਼ਰਮਾ ਜੀ, ਆਪਾਂ ਹਰ ਵਾਰੀ ਇਸ ਗੱਲ ਨੂੰ ਛੋਹਣੇ ਆ ਕਿ ਵੈਲਫੇਅਰਿੰਗ ਦੇ ਵਿੱਚ, ਡੈਮੋਕ੍ਰੈਟਿਕ ਸਿਸਟਮ ਨੂੰ ਵੈਲਫੇਅਰਿੰਗ ਸਿਸਟਮ ਦੇ ਵਿੱਚ ਗਿਣਿਆ ਜਾਂਦਾ ਕਿ ਡੈਮੋਕ੍ਰੇਸੀ ਹਮੇਸ਼ਾ ਵੈਲਫੇਅਰਿੰਗ ਕਰਦੀ ਹੈ। ਪਰ ਉਹ ਵੈਲਫੇਅਰਿੰਗ ਕੀ ਤੁਸੀਂ ਸਿਆਸਤ ਦੇ ਲਿਹਾਜ਼ ਦੇ ਨਾਲ ਕਰ ਰਹੇ ਹੋ? ਕੀ ਤੁਹਾਡਾ ਖਜ਼ਾਨਾ ਵੈਲਫੇਅਰਿੰਗ ਦੇ ਕਾਬਲ ਹੈ?
ਕੀ ਤੁਹਾਡੇ ਕੋਲੇ ਉਹਨੇ ਸੋਰਸਸ ਹੈਗੇ ਨੇ? ਇਹ ਬਹੁਤ ਸਾਰੀਆਂ ਚੀਜ਼ਾਂ ਨੇ। ਇਕੱਲਾ ਇਹ ਕਹਿ ਦੇਣਾ ਕਿ ਅਸੀਂ ਵੈਲਫੇਅਰ ਕਰਦੇ ਹਾਂ, ਵੈਲਫੇਅਰਿੰਗ ਕੀਤੀ ਕਿਸ ਮੰਤਵ ਨਾਲ ਜਾ ਰਹੀ ਹੈ, ਉਹਦੇ ਪਿੱਛੇ ਟੀਚਾ ਕੀ ਹੈ, ਸਿਆਸੀ ਹੈ ਜਾਂ ਵਾਕਈ ਵੈਲਫੇਅਰਿੰਗ ਹੈ? ਬਿਲਕੁਲ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਆਪਾਂ ਗੱਲ ਕਰੀਏ ਜੇਲ੍ਹ ਦੇ ਵਿੱਚ ਕਹਿੰਦੇ ਪੁਲਿਸ ਵਾਲਿਆਂ ਨੇ ਖੋਲਤੀ ਮੋਬਾਈਲ ਵੇਚਣ ਦੀ ਦੁਕਾਨ। ਜੇਲ੍ਹ ਦੇ ਵਿੱਚ ਤਾਂ ਮੋਬਾਈਲ ਵੀ ਨਹੀਂ ਅਲਾਉਡ, ਤੇ ਫਿਰ ਮੋਬਾਈਲ ਵਿਕਦਾ ਕਿਵੇਂ ਜੀ? ਨਹੀਂ ਪ੍ਰਵੀਨ ਜੀ, ਆਪਾਂ ਇਸੇ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਇਹ ਵੀ ਗੱਲ ਕਰਦੇ ਰਹੇ ਹਾਂ ਕਿ ਜੇਲ੍ਹਾਂ ਦੇ ਅੰਦਰ ਨਸ਼ਿਆਂ ਦੀਆਂ ਫੜੀਆਂ ਲੱਗਦੀਆਂ। ਹਾਂਜੀ, ਮਾਨਸਾ ਵਾਲੀ ਖਬਰ ਮੈਨੂੰ ਯਾਦ ਆ ਚੰਗੀ ਤਰ੍ਹਾਂ। ਇਹ ਪੁਲਿਸ ਦੀ ਜਾਂਚ ਰਿਪੋਰਟ 'ਚ ਗੱਲ ਸਾਹਮਣੇ ਆਈ ਕਿ ਅੰਦਰ ਹਰ ਤਰ੍ਹਾਂ ਦਾ ਨਸ਼ਾ ਵਿਕਦਾ ਸੀ, ਮਿਲਦਾ ਸੀ, ਸਾਰਾ ਕੁਝ ਸੀ। ਤੇ ਆ ਵੀ ਅਸੀਂ ਨਹੀਂ ਕਹਿ ਰਹੇ ਜਨਾਬ ਜੀ, ਇਹ ਵੀ ਪੁਲਿਸ ਦੀ ਜਾਂਚ ਰਿਪੋਰਟ ਇਹ ਦੱਸਦੀ ਆ ਕਿ ਪੁਲਿਸ ਵਾਲੇ ਹੀ ਜੇਲ੍ਹ ਦੇ ਅੰਦਰ ਮੋਬਾਈਲ ਵੇਚਦੇ ਸੀ ਤੇ ਉਹ ਅਸੀਂ ਗ੍ਰਿਫਤਾਰ ਕਰ ਲਏ। ਮਾਮਲਾ ਲੁਧਿਆਣਾ ਸੈਂਟਰਲ ਜੇਲ੍ਹ ਦਾ ਜੀ। ਦਰਸ਼ਕਾਂ ਸਰੋਤਿਆਂ ਨੂੰ ਯਾਦ ਹੋਏਗਾ ਕਿ ਕੁਝ ਦਿਨ ਪਹਿਲਾਂ ਦੀ ਉਹ ਘਟਨਾ ਸਾਹਮਣੇ ਆਉਂਦੀ ਆ ਕਿ ਲੁਧਿਆਣਾ ਦੀ ਇਹ ਸੈਂਟਰਲ ਜੇਲ੍ਹ ਦੇ ਅੰਦਰ ਇੱਕ ਕੈਦੀ ਦੀ ਜਨਮ ਦਿਨ ਪਾਰਟੀ ਮਨਾਈ ਜਾਂਦੀ ਜੀ। ਬਕਾਇਦਾ ਤੌਰ ਤੇ 3 ਜਨਵਰੀ ਨੂੰ ਹਿਮਾਚਲ ਨਾਲ ਸੰਬੰਧਿਤ ਇੱਕ ਕੈਦੀ ਲੁਧਿਆਣਾ ਜੇਲ੍ਹ 'ਚ ਬੰਦ ਆ ਤੇ ਉਹਦੀ ਜਨਮ ਦਿਨ ਦੀ ਪਾਰਟੀ ਦੇ ਲਈ ਮੇਜ਼ ਲੱਗਦੇ ਨੇ। ਉਹ ਜਿਵੇਂ ਢਾਬਿਆਂ ਵਾਲੇ ਪੁਰਾਣੇ ਮੇਜ਼ ਹੁੰਦੇ ਨੇ, ਉਵੇਂ ਕੁਰਸੀਆਂ ਲੱਗੀਆਂ ਨੇ ਤੇ ਪਾਰਟੀ ਚੱਲਦੀ ਹੈ। ਲਾਈਵ ਹੁੰਦਾ, ਕਹਿੰਦਾ ਮੈਨੂੰ ਵੀ ਦਿਖਾ ਦੀ, ਮੇਰਾ ਵੀ, ਮੈਂ ਵੀ ਫੇਸਬੁੱਕ ਤੇ ਪਾਉਣਾ, ਮੈਂ ਵੀ ਚਲਾਉਣਾ ਕਲਿੱਪ। ਉਹ ਲਾਈਵ ਜਨਮ ਦਿਨ ਪਾਰਟੀ ਚੱਲਦੀ ਹੈ ਤੇ ਉਹ ਰਿਕਾਰਡ ਤਾਂ ਮੋਬਾਈਲ 'ਚ ਹੋ ਰਹੀ ਹੈ ਨਾ। ਤੇ ਜਦੋਂ ਉਹ ਵੀਡੀਓ ਜਨਤਕ ਹੋ ਗਈ ਤੇ ਉਸ ਤੋਂ ਬਾਅਦ ਫਿਰ ਇੱਕ ਵਾਰ ਫਿਰ ਉਹੀ ਸਵਾਲ ਮੋਬਾਈਲਾਂ ਦਾ ਉੱਠਿਆ, ਜਿਹੜਾ ਅਦਾਲਤ ਕਿੰਨੀਆਂ ਵਾਰ ਪੁੱਛ ਚੁੱਕੇ ਨੇ। ਪ੍ਰਸ਼ਾਸਨ ਦੇ ਹਵਾਲੇ ਨਾਲ, ਪੰਜਾਬ ਦੇ ਹਵਾਲੇ ਨਾਲ, ਵਿਰੋਧੀ ਧਿਰਾਂ ਦੇ ਹਵਾਲੇ ਨਾਲ ਕਿੰਨੀ ਵਾਰ ਇਹ ਸਵਾਲ ਜਿਹੜੀ ਵੀ ਸਰਕਾਰ ਰਹੀ ਉਹਦੇ ਤੋਂ ਉੱਠਦਾ ਰਿਹਾ। ਸੋ ਜਦੋਂ ਇਹ ਵੀਡੀਓ ਸਾਹਮਣੇ ਆਈ ਤਾਂ ਇੱਕ ਵਾਰ ਫਿਰ ਉਹ ਪੜਚੋਲ ਦਾ ਹਿੱਸਾ ਬਣੀ, ਫਿਰ ਉਹ ਪੜਤਾਲ ਦਾ ਹਿੱਸਾ ਬਣੀ, ਫਿਰ ਉਹ ਜਾਂਚ ਦਾ ਵਿਸ਼ਾ ਬਣੀ। ਜਦੋਂ ਜਾਂਚ ਹੋਈ ਤਾਂ ਲੁਧਿਆਣਾ ਜੇਲ੍ਹ 'ਚ ਤੈਨਾਤ 2 ਡਿਪਟੀ ਸੁਪਰਡੈਂਟ ਗ੍ਰਿਫਤਾਰ ਕਰ ਲਏ ਜੀ। ਅੱਛਾ, 2 ਡਿਪਟੀ ਸੁਪਰਡੈਂਟ ਗ੍ਰਿਫਤਾਰ ਕੀਤੇ ਨੇ ਤੇ ਜਿਹੜੇ ਅਧਿਕਾਰੀ ਜਾਂਚ ਕਰ ਰਹੇ ਨੇ ਉਹਨਾਂ ਦੇ ਹਵਾਲੇ ਨਾਲ ਇਸ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦਾ ਰਿਮਾਂਡ ਲੈ ਲਿਆ ਗਿਆ ਕਿ ਇਹ 2 ਇਕੱਲੇ ਆਪਣੇ ਦਮ ਤੇ ਤਾਂ ਕਰ ਨਹੀਂ ਸਕਦੇ, ਨਾਲ ਹੋਰ ਪੁਲਿਸ ਥੱਲੇ ਵਾਲੇ ਵੀ ਮਿਲੇ ਹੋਣਗੇ। ਸੋ ਉਹਨਾਂ ਦੇ ਰਿਮਾਂਡ ਤੇ ਕਹਿੰਦੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਰ ਮੁੱਢਲੀ ਜਾਂਚ ਕਹਿੰਦੇ ਗੱਲ ਸਾਹਮਣੇ ਆਈ ਹੈ ਕਿ ਅੰਦਰ 10,000 ਤੋਂ ਲੈ ਕੇ 15,000 ਤੱਕ ਇਹ ਮੋਬਾਈਲ ਵੇਚਦੇ ਸੀ। ਓ ਅੱਛਾ। ਤੇ ਫਿਰ ਦੁਕਾਨ ਹੋਰ ਕੀ ਚੱਲਦੀ ਹੁੰਦੀ ਹੈ ਪ੍ਰਵੀਨ ਜੀ? ਆਨਲਾਈਨ ਪੇਮੈਂਟ ਹੁੰਦੀ ਸੀ ਜੀ। ਇਹ ਪੁਲਿਸ ਦੀ ਜਾਂਚ ਕਹਿੰਦੀ ਹੈ। ਆ ਲੋ, ਕਹਿੰਦੇ ਜੀ ਸੈਂਟਰਲ ਜੇਲ੍ਹ ਦੇ ਅੰਦਰ ਮੋਬਾਈਲ ਪਹੁੰਚਾਉਣ ਦਾ ਕੰਮ, ਮੋਬਾਈਲ ਉਪਲਬਧ ਕਰਾਉਣ ਦਾ ਕੰਮ, ਇੰਟਰਨੈਟ ਸਿਮ ਉਪਲਬਧ ਕਰਾਉਣ ਦੀ ਜ਼ਿੰਮੇਵਾਰੀ 2 ਉੱਥੇ ਤੈਨਾਤ ਡਿਪਟੀ ਸੁਪਰਡੈਂਟ ਨਿਭਾਉਂਦੇ ਸੀ। ਇਹ ਪੁਲਿਸ ਦਾਅਵਾ ਕਰ ਰਹੀ ਹੈ। ਮੁੱਢਲੀ ਜਾਂਚ, ਅਦਾਲਤ ਜਾ ਕੇ ਸਾਬਤ ਹੁੰਦਾ ਨਹੀਂ ਹੁੰਦਾ, ਇਹ ਪੁਲਿਸ ਦਾ ਰਿਕਾਰਡ ਦੱਸੂਗਾ। ਪੁਲਿਸ ਵਾਲਿਆਂ ਨੂੰ ਬਚਾ ਵੀ ਸਕਦੇ ਨੇ, ਪੁਲਿਸ ਵਾਲਿਆਂ ਨੂੰ ਫਸਾ ਵੀ ਸਕਦੇ ਨੇ। ਪਰ ਜੇਲ੍ਹਾਂ 'ਚ ਜੇਕਰ ਇਹ ਚੀਜ਼ਾਂ ਮਿਲਦੀਆਂ ਨੇ, ਨਸ਼ੇ ਤੋਂ ਲੈ ਕੇ ਮੋਬਾਈਲ, ਇੰਟਰਨੈਟ ਤੱਕ, ਤਾਂ ਪੁਲਿਸ ਦੀ ਮਿਲੀ ਭੁਗਤ ਤੋਂ ਬਿਨਾਂ ਹੋ ਹੀ ਨਹੀਂ ਸਕਦਾ। ਠੀਕ ਹੈ, ਬਿਲਕੁਲ। ਤੇ ਕਹਿੰਦੇ ਜੀ ਪੁਲਿਸ ਨੇ ਉਹਨਾਂ ਦੋਨਾਂ ਡਿਪਟੀ ਸੁਪਰਡੈਂਟਾਂ ਨੂੰ ਗ੍ਰਿਫਤਾਰ ਕਰ ਲਿਆ, ਅਦਾਲਤ 'ਚ ਪੇਸ਼ ਕੀਤਾ। ਪੇਸ਼ ਕਰਕੇ ਉਹਨਾਂ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਲੈ ਲਿਆ। ਇਸ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ 2 ਡਿਪਟੀ ਸੁਪਰਡੈਂਟਾਂ ਦੀ ਪਹਿਚਾਣ ਗਗਨਦੀਪ ਸ਼ਰਮਾ ਤੇ ਸਤਨਾਮ ਸਿੰਘ ਦੇ ਨਾਂ ਤੇ ਹੋਈ ਹੈ ਜੀ। ਠੀਕ ਹੈ ਜੀ। ਤੇ 2 ਵਿਅਕਤੀ ਹੁਣ ਪੁਲਿਸ ਦੇ ਲੁਧਿਆਣਾ ਦੇ ਜੁਆਇੰਟ ਪੁਲਿਸ ਕਮਿਸ਼ਨਰ ਨੇ ਜਿਹੜੇ ਜਸਕਰਨਜੀਤ ਸਿੰਘ ਤੇਜਾ, ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਆ ਕਿ ਬਿਲਕੁਲ ਜੀ ਅਸੀਂ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦੇ ਹੋਰ ਸਾਥੀ ਕੌਣ ਨੇ, ਕਿਹਨਾਂ ਨਾਲ ਮਿਲ ਕੇ ਜੇਲ੍ਹ 'ਚ ਮੋਬਾਈਲ ਪਹੁੰਚਾਉਂਦੇ ਸੀ, ਕਿਹਨਾਂ ਰਾਹੀਂ। ਹੁਣ ਇਹ ਤਾਂ ਹੈ ਨਹੀਂਗਾ ਕਿ ਡਿਪਟੀ ਸੁਪਰਡੈਂਟ ਆਪ ਜਾ ਕੇ ਕੈਦੀਆਂ ਨੂੰ ਫੜਾਉਂਦਾ ਹੋਣਾ, ਜਾਂ ਤਾਂ ਉਹਨੇ ਥੱਲੇ ਵਾਲਾ ਅਮਲਾ ਫਲਾ ਰੱਖਿਆ ਹੋਣਾ, ਕੋਈ ਕਿਸੇ ਨੇ ਰਸੋਈਏ ਨਾਲ ਸੈਟਿੰਗ ਕੀਤੀ ਹੁੰਦੀ ਹੈ, ਕਿਸੇ ਨੇ ਸਫਾਈ ਵਾਲੇ ਨਾਲ ਕੀਤੀ ਹੁੰਦੀ ਆ, ਜਾਂ ਜਿਹੜੇ ਉਹਨਾਂ ਨੂੰ ਜਿਹਨੂੰ ਪਹੁੰਚਾਉਣਾ ਹੈ ਉਹਨੂੰ ਜਿਹੜਾ ਬੰਦਾ ਮਿਲਣ ਆ ਰਿਹਾ ਹੈ ਮੁਲਾਕਾਤ ਦੇ ਦੌਰਾਨ ਕੀ ਇਹ ਮੌਕਾ ਦਿੱਤਾ ਜਾਂਦਾ ਹੈ, ਜਾਂ ਜਦੋਂ ਤਰੀਕ ਤੇ ਜਾਂਦੇ ਨੇ, ਕਿਤੇ ਜਾਂਦੇ ਨੇ, ਉੱਥੇ ਮੌਕਾ ਦਿੱਤਾ ਜਾਂਦਾ ਹੈ। ਕਿਵੇਂ ਇਹ ਨੈਟਵਰਕ ਹੈ, ਇਹਦੀ ਜਾਂਚ ਹੁਣ ਇਹ ਪੁਲਿਸ ਨੇ ਕਰਨੀ ਹੈ, ਜੇ ਕਰਨੀ ਚਾਹੇਗੀ ਪੁਲਿਸ। ਸੋ ਇਸ ਲਈ ਪਹਿਲੇ ਪੜਾਅ ਦੇ ਵਿੱਚ ਉਹਨਾਂ ਦੋਨਾਂ ਨੂੰ ਫੜ ਲਿਆ ਗਿਆ ਤੇ ਪੁਲਿਸ ਦਾ ਇਹ ਦਾਅਵਾ ਹੈ ਕਿ ਸੈਂਟਰਲ ਜੇਲ੍ਹ ਦੇ ਅੰਦਰ ਜਿਹੜਾ ਸਮਾਰਟਫੋਨ ਹੈ ਉਹ 10 ਤੋਂ 15,000 ਦੇ ਵਿੱਚ ਉਪਲਬਧ ਕਰਾਇਆ ਜਾਂਦਾ ਸੀ। ਹੁਣ ਇਹ ਸੈਕਿੰਡ ਹੈਂਡ ਸੀ, ਨਵਾਂ ਸੀ, ਕੀ ਸੀ, ਇਹ ਅਜੇ ਜਾਂਚ ਦਾ ਵਿਸ਼ਾ ਹੈਗਾ। ਪਰ ਇਹ ਉਸ ਮਾਮਲਾ ਸੀਗਾ ਪਾਰਟੀ ਵਾਲਾ, ਜਨਮ ਦਿਨ ਪਾਰਟੀ ਵਾਲਾ, ਉਹ ਤੋਂ ਬਾਅਦ ਇਹ ਸਾਹਮਣੇ ਆਇਆ। ਸੋ ਜੇਕਰ ਇਸ ਮਾਮਲੇ 'ਚ ਇੰਨੀ ਜਾਂਚ ਪੜਤਾਲ ਦੇ ਹਵਾਲੇ ਨਾਲ ਇੱਥੇ ਤੱਕ ਪੁਲਿਸ ਪਹੁੰਚ ਸਕਦੀ ਆ ਤੇ ਇਹਦਾ ਮਤਲਬ ਉੱਥੇ ਤੱਕ ਵੀ ਪਹੁੰਚ ਸਕਦੀ ਆ ਕਿ ਇਹ ਪੂਰਾ ਨੈਟਵਰਕ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ 'ਚ ਕਿਵੇਂ ਚੱਲਦਾ, ਲਾਈਵ ਇੰਟਰਵਿਊਆਂ ਤੱਕ ਦਾ ਹਵਾਲਾ ਕਿਵੇਂ ਚੱਲਦਾ। ਤੇ ਇਹ ਕਹਿ ਕੇ ਸਾਰ ਦੇਣਾ ਕਿ ਨਹੀਂ ਜੀ ਸਾਡੀ ਜੇਲ੍ਹ 'ਚੋਂ ਨਹੀਂ ਹੋਇਆ ਜਾਂ ਜੇਲ੍ਹ 'ਚੋਂ ਨਹੀਂ ਹੈਗਾ, ਤੇ ਉਸ ਤੋਂ ਬਾਅਦ ਅਗਲੇ ਦੀ ਫੋਟੋ ਵੀ ਆ ਜਾਣੀ, ਅਗਲੇ ਨੇ ਦੁਬਾਰਾ ਜੇਲ੍ਹ ਦੀ ਬੈਰਕ ਵੀ ਦਿਖਾ ਦੇਣਾ। ਸੋ ਸਵਾਲ ਅਜੇ ਖੜਾ ਹੈ ਜੀ। ਇਹਨਾਂ ਕਹਿ ਨਾਲ ਤੁਸੀਂ ਆਪਣੀ ਡਿਊਟੀ ਤੋਂ ਪਾਸੇ ਨਹੀਂ ਹੋ ਜਾਂਦੇ, ਲਾਂਬੇ ਨਹੀਂ ਹੋ ਜਾਂਦੇ। ਤੁਹਾਡਾ ਫਰਜ਼ ਆ, ਤੁਹਾਡਾ ਸਿਸਟਮ ਤੁਹਾਡੇ ਅੰਡਰ ਚੱਲ ਰਿਹਾ ਤੇ ਇਸ ਸਿਸਟਮ ਨੂੰ ਦੇਖਣਾ, ਪਰਖਣਾ, ਕਿੱਥੇ ਚੂਲ ਵਿੰਗੀ ਹੈ, ਕਿਹੜੀ ਚੂਲ ਖਰਾਬ ਕਰ ਰਹੀ ਹੈ,
ਉਹ ਤੁਹਾਡਾ ਫਰਜ਼ ਬਣਦਾ ਮੁੱਢਲਾ, ਪਰ ਤੁਸੀਂ ਆਪਣੇ ਫਰਜ਼ਾਂ ਤੋਂ ਪੱਲਾ ਝਾੜ ਲੈਂਦੇ ਹੋ ਕਿ ਇਹ ਤਾਂ ਜੀ ਉੱਥੇ, ਇਹ ਤਾਂ ਜੀ ਉੱਥੇ। ਅਗਲੀ ਖਬਰ ਦੇ ਵੱਲ ਵਧੀਏ। ਮਜੀਠੀਆ ਦੀ ਗੱਲ ਕਰੀਏ। ਅਕਾਲੀ ਦਲ ਦਾ ਵਫਦ ਮਿਲਿਆ ਰਾਜਪਾਲ ਨੂੰ ਤੇ ਕਹਿੰਦੇ ਮੰਤਰੀ ਸਾਹਿਬ ਦੀ ਇਤਰਾਜ਼ਯੋਗ ਵੀਡੀਓ ਦੇਤੀ ਆ ਰਾਜਪਾਲ ਨੂੰ ਇਹਨਾਂ ਨੇ, ਸ਼ਿਕਾਇਤ ਵੀ ਕਰਤੀ ਹੈ। ਚਲੋ, ਇਹ ਕਿਤੇ ਉਹੀ ਗਿਫਟ ਤਾਂ ਨਹੀਂ ਜਿਹੜਾ ਨਵੇਂ ਸਾਲ ਤੇ ਦੇਣ ਨੂੰ ਫਿਰਦੇ ਸੀ ਮੁੱਖ ਮੰਤਰੀ ਸਾਹਿਬ ਨੂੰ? ਹਾਂ, ਬਿਲਕੁਲ। ਵਿਕਰਮ ਮਜੀਠੀਆ ਨੇ ਇੱਕ ਦਿਨ ਮੀਡੀਆ ਪ੍ਰੈਸ ਕਾਨਫਰੰਸ ਦੇ ਵਿੱਚ ਹੀ ਪ੍ਰਵੀਨ ਜੀ ਮੁੱਖ ਮੰਤਰੀ ਦੇ ਦਫ਼ਤਰ ਨੂੰ ਫੋਨ ਮਿਲਾਇਆ ਸੀ। ਹਾਂਜੀ, ਹੁਣ ਮੈਂ ਤੁਹਾਨੂੰ ਰੋਕਣਾ, ਅਖਬਾਰਾਂ ਵਾਲੇ ਲਿਖ ਦਿੰਦੇ ਹੁੰਦੇ ਨਾ ਖਬਰ ਦਾ ਅਸਰ, ਆਪਾਂ ਕੁਝ ਦਿਨ ਪਹਿਲਾਂ ਹੀ ਯਾਦ ਕੀਤਾ ਸੀ ਵੀ ਕਿੱਧਰ ਗਈ ਮਜੀਠੀਆ ਵਾਲੀ ਪੈਨ ਡਰਾਈਵ। ਬਿਲਕੁਲ, ਇਹਦਾ ਮਤਲਬ ਆਪਣੀ ਚਰਚਾ ਦਾ ਅਸਰ ਕਹਿ ਦਈਏ ਹੁਣ। ਹਾਂਜੀ, ਕਹਿ ਸਕਦੇ ਹਾਂ। ਚਲੋ ਜੀ। ਨਹੀਂ ਪ੍ਰਵੀਨ ਜੀ, ਵਿਕਰਮ ਮਜੀਠੀਆ ਸ਼ਾਇਦ ਸਮੇਂ ਦੇ ਇੰਤਜ਼ਾਰ ਸੀ। ਉਹ ਕੋਈ ਮੌਕਾ ਤੈਅ ਕੀਤਾ ਹੁੰਦਾ ਕਿ ਕਦੋਂ ਚੌਕਾ ਮਾਰਨਾ, ਕਦੋਂ ਛੱਕਾ ਮਾਰਨਾ, ਕਦੋਂ ਬਾਉਂਸਰ ਸਿੱਟਣਾ। ਹੋ ਸਕਦਾ ਜਾਂ ਜਿਹੋ ਜਿਹਾ ਉਹਨਾਂ ਨੇ ਕੱਲ ਬਿਆਨ ਦਿੱਤਾ, ਹੋ ਸਕਦਾ ਉਹਦਾ ਕੋਈ ਅਸਰ ਹੋਵੇ। ਕੱਲ ਉਹ ਕਹਿ ਰਹੇ ਸੀ ਕਿ ਮੈਨੂੰ ਧਮਕਾਇਆ ਜਾ ਰਿਹਾ, ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਨਾ। ਚਰਚਾਵਾਂ ਇਹ ਵੀ ਨਿਕਲਦੀਆਂ ਰਹੇ ਕਿ ਜਿਹਦੇ ਵਿੱਚ ਵੀਡੀਓ 'ਚ ਜਿਹੜੇ ਦੋ ਪਾਤਰ ਹੈਗੇ ਨੇ ਹੈ ਨਾ, ਉਹਨਾਂ ਦਾ ਆਪਸੀ ਸਾਠਗਾਂਠ ਦਾ ਵੀ ਕੋਈ ਕੋਸ਼ਿਸ਼ਾਂ ਹੋਈਆਂ ਨੇ, ਉਹਨਾਂ ਨਾਲ ਵੀ ਕੋਈ ਸਮਝੌਤਾ ਅੰਦਰ ਖਾਤੇ ਹੋਣ ਦੀਆਂ ਕੋਸ਼ਿਸ਼ਾਂ ਹੋਈਆਂ ਨੇ। ਉਹ ਤੋਂ ਬਾਅਦ ਕੀ ਮਜੀਠੀਆ ਤੇ ਕੋਈ ਦਬਾਅ ਸੀ ਜਿਹੜੀ ਉਹਨਾਂ ਨੇ ਕੱਲ ਮੀਡੀਆ 'ਚ ਗੱਲ ਕਹੀ ਹੈ, ਤੇ ਵਿਕਰਮ ਮਜੀਠੀਆ ਨੂੰ ਉਹ ਦਬਾਅ ਖੁੱਲ ਕੇ ਦੱਸਣ 'ਚ ਕੀ ਡਰ ਲੱਗ ਰਿਹਾ ਸੀ ਫਿਰ? ਚਲੋ, ਪਰ ਵਿਕਰਮ ਮਜੀਠੀਆ ਕੱਲ ਦਲਜੀਤ ਚੀਮਾ ਦੇ ਨਾਲ ਰਾਜਪਾਲ ਦੇ ਦਰਵਾਜ਼ੇ ਤੇ ਪਹੁੰਚੇ ਜੀ ਤੇ ਕਹਿੰਦੇ ਜੀ ਕਿ ਇਹ ਉਹੀ ਗਿਫਟ ਹੈ ਜਿਹੜਾ ਮੈਂ ਮੀਡੀਆ ਸਾਹਮਣੇ ਡੱਬਾ ਬੰਦ 'ਚ ਲੈ ਕੇ ਆਇਆ ਸੀ ਤੇ ਉਸ ਦਿਨ ਮੈਂ ਸੀਐਮ ਹਾਊਸ ਨੂੰ ਸਿੱਧਾ ਫੋਨ ਮਿਲਾਇਆ ਸੀ ਤੇ ਉਹਨਾਂ ਨੇ ਹੋਲਡ ਕਰਕੇ ਮੈਨੂੰ ਗੱਲਬਾਤ ਕਰਾਉਣ ਦਾ ਵੀ ਭਰੋਸਾ ਤੇ ਬਾਅਦ ਚੋਂ ਕਹਿੰਦੇ ਜੀ ਸੀਐਮ ਸਾਹਿਬ ਤਾਂ ਹੈ ਨਹੀਂ ਗਈ ਹੈ ਨਾ, ਤੇ ਮੁੜ ਕੇ ਸ਼ਾਇਦ ਸੀਐਮ ਸਾਹਿਬ ਕਹਿੰਦਾ ਆਇਓ ਨਹੀਂ, ਮੇਰੇ ਨਾਲ ਕਦੇ ਗੱਲੇ ਨਹੀਂ ਕਰਾਈ। ਤੇ ਸੀਐਮ ਨੂੰ ਜਦੋਂ ਪੱਤਰਕਾਰ ਨੇ ਇੱਕ ਦਿਨ ਸਵਾਲ ਪੁੱਛਿਆ ਜੀ ਕਿ ਜੀ ਏਦਾਂ ਏਦਾਂ, ਉਹ ਕਹਿੰਦੇ ਅੱਛਾ ਕਿਹਦੀ ਗੱਲ ਕਰੀ ਜਾਂਦੇ ਹੋ? ਉਹ ਕਹਿੰਦੇ ਜੀ ਕਿਹੜੇ ਲੀਡਰ ਦੀ? ਤੇ ਫਿਰ ਪੱਤਰਕਾਰ ਨੇ ਕਿਹਾ ਜੀ ਉਹ ਵਿਕਰਮ ਮਜੀਠੀਆ ਕੋਈ ਐਮਐਲਏ ਹੈ, ਕੋਈ ਮੰਤਰੀ ਹੈ, ਮੈਂ ਤਾਂ ਜਾਣਦਾ ਨਹੀਂ। ਸੋ ਇਹ ਤਰੀਕਾ ਸੀਐਮ ਸਾਹਿਬ ਦਾ ਆਪਣਾ ਕਿ ਕਿਸੇ ਨੂੰ ਕਿਵੇਂ ਛੋਟਾ ਕਰਨਾ, ਕਿਵੇਂ ਬੜਾ ਕਰਨਾ। ਵਿਕਰਮ ਮਜੀਠੀਆ ਦੇ ਉੱਤੇ ਜਿੰਨੇ ਮਰਜ਼ੀ ਸਵਾਲ ਲੱਗੇ ਹੁਣ, ਅਗਲਾ ਪੰਜਾਬ ਦਾ ਮੰਤਰੀ ਤਾਂ ਰਿਹਾ ਨਾ, ਇੱਕ ਪਾਰਟੀ ਦਾ ਲੀਡਰ ਹੈ, ਤੇ ਇਸ ਲਈ ਅਗਲੀ ਵਾਰ ਲਈ ਖਾਸਾ ਕੁਝ ਬਣਨ ਦਾ ਚਾਹਵਾਨ ਵੀ ਹੈ। ਉਹ ਕਹਿੰਦਾ ਜੀ ਆਹ ਵੀਡੀਓ ਕਲਿੱਪ ਹੈ ਤੇ ਵੀਡੀਓ ਕਲਿੱਪ ਮੈਂ ਪੈਨ ਡਰਾਈਵ 'ਚ ਪਾਇਆ ਹੋਇਆ। ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਉਹ ਇਸ ਨੂੰ ਆਪਣੇ ਜੀ ਆਪਾਂ ਚਰਚਾ ਕਰ ਰਹੇ ਹਾਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ। ਕਈ ਅਹਿਮ ਖਬਰਾਂ ਨੂੰ ਲੈ ਕੇ ਆਪਾਂ ਗੱਲਬਾਤ ਕਰ ਰਹੇ ਹਾਂ। ਆਪਣੀ ਸ਼ੁਰੂਆਤ ਹੋਈ ਸੀ ਪੰਜਾਬ ਦੀ ਅੱਧੀ ਆਬਾਦੀ, ਹੁਣ ਵੋਟਾਂ ਕਰਕੇ ਉਸ ਆਬਾਦੀ ਨੂੰ ਮਿਲੇਗਾ ਮੁਫਤ ਰਾਸ਼ਨ। ਜੇਲ੍ਹ ਦੇ ਵਿੱਚ ਪੁਲਿਸ ਵਾਲਿਆਂ ਨੇ ਮੋਬਾਈਲ ਵੇਚਣ ਦੀ ਜਿਹੜੀ ਦੁਕਾਨ ਖੋਲ੍ਹੀ ਹੈ। ਸਮੇਂ-ਸਮੇਂ ਤੇ ਜੇਲ੍ਹ ਵਿਵਸਥਾ ਦੇ ਨਾਲ ਜੁੜੀਆਂ ਜਿਹੜੀਆਂ ਵੀ ਖਬਰਾਂ ਆਈਆਂ ਨੇ ਉਹਨਾਂ ਬਾਬਤ ਆਪਾਂ ਲਗਾਤਾਰ ਸ਼ਰਮਾ ਜੀ ਨਾਲ ਜਿਹੜੀ ਚਰਚਾ ਉਹ ਕਰਦੇ ਰਹੇ ਹਾਂ, ਤੇ ਹੁਣ ਵੀ ਆਪਾਂ ਜਿਹੜੀ ਗੱਲਬਾਤ ਦੇ ਬਾਬਤ ਚਰਚਾ ਕਰ ਰਹੇ ਸੀਗੇ ਉਹ ਗੱਲਬਾਤ ਮਜੀਠੀਆ ਤੇ ਉਸ ਤੋਂ ਬਾਅਦ ਉਹਨਾਂ ਦੀ ਪੈਨ ਡਰਾਈਵ ਤੇ ਇਹਦੇ ਨਾਲ ਪੈਨ ਡਰਾਈਵ ਦੇ ਵਿੱਚ ਜੋ ਭਗਵੰਤ ਮਾਨ ਨੂੰ ਕਿਹਾ ਗਿਆ ਜਾਂ ਰਾਜਪਾਲ ਨੂੰ ਮਿਲਣ ਵੇਲੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ ਨੇ ਉਹਨਾਂ ਬਾਬਤ ਆਪਾਂ ਜਿਹੜੀ ਗੱਲਬਾਤ ਆ ਦੀਪਕ ਸ਼ਰਮਾ ਜੀ ਨਾਲ ਲਗਾਤਾਰ ਕਰ ਰਹੇ ਹਾਂ। ਇੰਡੀਆ ਗੱਠਜੋੜ ਦੇ ਵਿੱਚ ਤਰੇੜਾਂ ਆਈਆਂ ਨੇ, ਮੇਅਰ ਦੀ ਚੋਣ ਹੁਣ 30 ਨੂੰ ਹੋਣੀ ਹੈ, ਇਸ ਬਾਬਤ ਵੀ ਆਪਾਂ ਗੱਲਬਾਤ ਜਿਹੜੀ ਆ ਉਹਨਾਂ ਦੇ ਨਾਲ ਕਰਾਂਗੇ। ਹੁਣ ਜਿਹੜੀ ਗੱਲ ਤੇ ਆਪਾਂ ਚਰਚਾ ਕਰ ਰਹੇ ਸੀ, ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਦੇ ਚੱਲੀਏ ਕਿ ਉਹ ਜਿਹੜੀ ਗੱਲਬਾਤ ਆ ਉਹ ਇਹੀ ਹੈ ਕਿ ਮਜੀਠੀਆ ਨੇ ਇਤਰਾਜ਼ਯੋਗ ਵੀਡੀਓ ਜਿਹੜੀ ਆ ਉਹ ਰਾਜਪਾਲ ਨੂੰ ਦੇ ਦਿੱਤੀ ਆ, ਤੇ ਉਸ ਮਾਮਲੇ ਦੇ ਵਿੱਚ ਹੁਣ ਜਿਹੜੇ ਵਿਕਰਮ ਮਜੀਠੀਆ ਨੇ ਉਹਨਾਂ ਦੀ ਸਿਆਸਤ ਤੇ ਭਗਵੰਤ ਮਾਨ ਦਾ ਕੀ ਜਵਾਬ ਸੀ ਉਹਦੇ ਬਾਰੇ ਆਪਾਂ ਗੱਲਬਾਤ ਜਿਹੜੀ ਆ ਉਹ ਸ਼ਰਮਾ ਜੀ ਨਾਲ ਕਰ ਰਹੇ ਹਾਂ। ਜੀ ਸ਼ਰਮਾ ਜੀ। ਬਿਲਕੁਲ ਪ੍ਰਵੀਨ ਜੀ, ਫਿਰ ਜਦੋਂ ਮੁੱਖ ਮੰਤਰੀ ਸਾਹਿਬ ਨੇ ਵੀਡੀਓ ਮਤਲਬ ਕਿ ਉਹ ਵੀਡੀਓ ਕਲਿੱਪ ਜਿਹੜਾ ਸੀਗਾ ਉਹ ਰਾਜਪਾਲ ਨੂੰ ਭੇਂਟ ਕਰਨ ਗਏ ਤੇ ਉਹਨਾਂ ਨੇ ਫਿਰ ਉਸ ਦੇ ਨਾਮ ਵੀ ਜਨਤਕ ਕਰਤਾ। ਪਹਿਲਾਂ ਤੱਕ ਉਹਨਾਂ ਨੇ ਨਾਂ ਜਨਤਕ ਨਹੀਂ ਕੀਤਾ ਸੀ। ਬਿਲਕੁਲ ਸਹੀ। ਹੁਣ ਉਹਨਾਂ ਨੇ ਉਹ ਨਾਮ ਬਕਾਇਦਾ ਜਨਤਕ ਕੀਤਾ ਕਿ ਬਲਕਾਰ ਸਿੰਘ ਦੀ ਵੀਡੀਓ ਹੈ ਜੀ, ਤੇ ਅਸੀਂ ਬੇਨਤੀ ਕਰਦੇ ਹਾਂ ਰਾਜਪਾਲ ਸਾਹਿਬ ਨੂੰ ਕਿ ਉਹ ਬਲਕਾਰ ਸਿੰਘ ਨੂੰ ਕੈਬਨਿਟ ਚੋਂ ਬਰਖਾਸਤ ਕਰਨ ਦਾ ਹੁਕਮ ਜਾਰੀ ਕਰਨ। ਤੇ ਉਹ ਕਹਿੰਦੇ ਕਿ ਕਿਤੇ ਕਟਾਰੂ ਚੱਕ ਵਾਲੀ ਨਾ ਹੋਵੇ ਕਿ ਉਸੇ ਤਰ੍ਹਾਂ ਨਾਲ ਚੱਕੀ ਫਰੀ ਜਾਣ। ਕਟਾਰੂ ਚੱਕ ਦਾ ਮਾਮਲਾ ਵੀ ਉਹਨੇ ਦੁਬਾਰਾ ਧਿਆਨ 'ਚ ਲਿਆਂਦਾ ਤੇ ਇੱਕ ਦੋ ਹੋਰ ਮੰਤਰੀਆਂ ਦੇ ਹਵਾਲੇ ਨਾਲ ਵੀ ਕਹਿੰਦੇ ਉਹ ਇਤਰਾਜ਼ ਪ੍ਰਗਟਾ ਕੇ ਆਏ ਨੇ ਕਿ ਉਹਨਾਂ ਨੂੰ ਝੰਡਾ ਲਹਿਰਾਉਣ ਦੀ ਆਗਿਆ ਨਾ ਦਿੱਤੀ ਜਾਵੇ ਜੀ, ਜਿਨ੍ਹਾਂ ਦੇ ਉੱਤੇ ਅਦਾਲਤਾਂ 'ਚ ਕੁਝ ਦੋਸ਼ ਸਾਬਤ ਹੋਏ ਨੇ। ਸੋ ਉਹਦਾ ਵੀ ਫੈਸਲਾ ਅੱਜ, ਅਮਨ ਅਰੋੜੇ ਵਾਲੇ ਮਾਮਲੇ ਦਾ ਵੀ ਫੈਸਲਾ ਅੱਜ ਆਉਣਾ ਕਿ ਉਹਨਾਂ ਨੂੰ ਝੰਡਾ ਲਹਿਰਾਉਣ ਦਾ ਆਗਿਆ ਮਿਲ ਸਕਦੀ ਹੈ ਜਾਂ ਨਹੀਂ। ਤੇ ਇੱਧਰ ਹੁਣ ਬਲਕਾਰ ਸਿੰਘ ਦੇ ਮਾਮਲੇ ਦੇ ਉੱਤੇ ਕੀ ਰਾਜਪਾਲ ਕੋਈ ਐਕਸ਼ਨ ਲੈਣਗੇ, ਕਿ ਮੁੱਖ ਮੰਤਰੀ ਸਾਹਿਬ ਕੋਈ ਐਕਸ਼ਨ ਲੈਣਗੇ, ਕੀ ਇਸ ਵੀਡੀਓ ਦੇ ਉੱਤੇ ਕੋਈ ਸਵਾਲ ਹੋਊਗਾ, ਕੀ ਇਹਦੀ ਜਾਂਚ ਹੋਊਗੀ? ਕਿਉਂਕਿ ਵਿਕਰਮ ਜੀ ਨੇ ਕਿਹਾ ਹੈ ਕਿ ਜੀ ਦੀ ਨਿਰਪੱਖ ਜਾਂਚ ਕਰਾਓ, ਏਜੰਸੀ ਤੋਂ ਜਾਂਚ ਕਰਾਓ। ਤੋਂ ਦੇਖਣ ਵਾਲਾ ਗੱਲ ਹੋਊਗੀ ਕਿ ਰਾਜਪਾਲ
ਸਰਕਾਰ ਤੱਕ ਕਿਵੇਂ ਪਹੁੰਚ ਕਰਦੇ ਨੇ, ਕਿਸ ਤਰੀਕੇ ਨਾਲ ਕਰਦੇ ਨੇ, ਕੀ ਇਹਦੇ ਪਰ ਕਾਰਵਾਈ ਹੁੰਦੀ ਆ ਜਾਂ ਕਟਾਰੂ ਚੱਕਮਾਗ ਮਿੱਟੀ ਵੱਜਦੀ ਜਾਂਦੀ। ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਸ਼ਰਮਾ ਜੀ ਇੰਡੀਆ ਗੱਠਜੋੜ ਦੀ। ਕਹਿੰਦੇ ਇਸ ਗੱਠਜੋੜ ਦੇ ਵਿੱਚ ਤਰੇੜਾਂ ਆ ਗਈਆਂ, ਕੇਜਰੀਵਾਲ ਤੇ ਮਮਤਾ ਨੇ ਰਾਹ ਕਹਿੰਦੇ ਵੱਖੋ ਵੱਖ ਕਰ ਲਏ। ਪ੍ਰਵੀਨ ਜੀ, ਪੰਜਾਬ 'ਚ ਤੇ ਦਿੱਲੀ 'ਚ ਕਾਂਗਰਸ ਦਾ ਗੱਠਜੋੜ ਤੈਅ ਸੀ, ਹਾਈ ਕਮਾਂਡ ਵੱਲੋਂ ਤੈਅ ਸੀ। ਪੰਜਾਬ ਦੇ ਕਾਂਗਰਸੀ ਲੀਡਰ ਵੱਧ ਰੌਲਾ ਪਾ ਰਹੇ ਸੀ ਕਿ ਅਸੀਂ ਗੱਠਜੋੜ 'ਚ ਨਹੀਂ ਜਾਣਾ, ਪਰ ਇਸ ਮਾਮਲੇ 'ਚ ਤੋੜਨ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਨੇ ਇੱਕ ਤਰ੍ਹਾਂ ਨਾਲ ਪਹਿਲ ਕਰਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਲੋੜ ਨਹੀਂ ਸੀ ਕਾਂਗਰਸੀਆਂ ਦੀ। ਸੋ ਉਹਨਾਂ ਨੇ ਇਹ ਕਹਿ ਕੇ ਆਪਣੀ ਲੱਤ ਉੱਪਰ ਰੱਖਣ ਦੀ ਕੋਸ਼ਿਸ਼ ਕੀਤੀ, ਔਰ ਇਹ ਸਾਰਾ ਕੁਝ ਦਿਖਾਇਆ ਇਹ ਜਾ ਰਿਹਾ ਕਿ ਜਿਵੇਂ ਭਗਵੰਤ ਮਾਨ ਦੇ ਭਰੋਸੇ ਨਾਲ ਹੋਇਆ ਹੋਵੇ। ਠੀਕ ਹੈ, ਕਿ ਭਗਵੰਤ ਮਾਨ ਹੋਰੀ ਜਿਹੜਾ ਭਰੋਸਾ ਦਿੱਲੀ 'ਚ ਦੇ ਆਏ ਕਿ ਚੱਕ ਦੋ ਫੱਟੇ, ਅਸੀਂ ਇਕੱਲੇ ਲੜ ਲਾਂਗੇ, 13 ਚੋਂ 10 ਮੈਂ ਜਿਤਾ ਕੇ ਦਊਂਗਾ ਤੁਹਾਨੂੰ, ਤੇ ਵੈਸੇ ਮੈਂ 14-0 ਹੀ ਕਹੂੰਗਾ ਰੈਲੀਆਂ 'ਚ। ਪਰ ਆਪਾਂ ਪਹਿਲੇ ਦਿਨ ਤੋਂ ਗੱਲ ਕਰਦੇ ਰਹੇ ਹਾਂ ਕਿ ਗੱਠਜੋੜ ਪ੍ਰਵਾਨ ਤਾਂ ਚੜਨਾ ਜੇ ਇੰਡੀਆ ਗੱਠਜੋੜ ਰਹਿਣਾ। ਤੇ ਅਰਵਿੰਦ ਕੇਜਰੀਵਾਲ ਇੰਡੀਆ ਗੱਠਜੋੜ ਦੇ ਵਿੱਚ ਮਮਤਾ ਬੈਨਰਜੀ ਔਰ ਅਖਿਲੇਸ਼ ਦੇ ਗਰੁੱਪ ਚੋਂ ਦਾਖਲ ਨੇ। ਇਹ ਇੱਕ ਇੰਡੀਆ ਗੱਠਜੋੜ ਦੇ ਵਿੱਚ ਇੱਕ ਧੜਾ ਹੈ ਜਿਹੜਾ ਮਮਤਾ ਬੈਨਰਜੀ, ਅਖਿਲੇਸ਼ ਤੇ ਕੇਜਰੀਵਾਲ ਵਾਲਾ। ਸੋ ਜੇ ਮਮਤਾ ਬੈਨਰਜੀ ਉੱਥੇ ਬਾਗੀ ਹੋਊਗੀ, ਕੇਜਰੀਵਾਲ ਇਕੱਲਾ ਕਿਵੇਂ ਰਹਿ ਜਾਊਗਾ। ਔਰ ਇੱਕ ਪੱਖ ਆਪਾਂ ਲਗਾਤਾਰ ਪ੍ਰੋਗਰਾਮ ਦੇ ਦੌਰਾਨ ਚਰਚਾ ਕਰਦੇ ਰਹੇ ਹਾਂ ਕਿ ਕੇਜਰੀਵਾਲ ਕੀ ਇੰਡੀਆ ਗੱਠਜੋੜ ਚੋਂ ਇਸ ਲਈ ਵੀ ਬਾਹਰ ਆ ਜਾਣਗੇ ਕਿ ਈਡੀ ਦਾ ਡਰ ਹੈ। ਮਮਤਾ ਨੇ ਕੱਲ ਇਹ ਕਹਿੰਦਿਆਂ ਇਸ ਗੱਲ ਤੇ ਹੋਰ ਮਤਲਬ ਸ਼ੰਕੇ ਸ਼ੋਭੇ ਪੈਦਾ ਕਰਤੇ। ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਲੈਣਾ ਦੇਸ਼ 'ਚ ਕੀ ਹੁੰਦਾ, ਮੈਨੂੰ ਆਪਣੇ ਸੂਬੇ ਤੋਂ ਮਤਲਬ ਹੈ। ਅੱਛਾ, ਠੀਕ ਹੈ। ਤੇ ਇਹਦਾ ਕੀ ਮਾਇਨੇ ਕੱਢੀ ਜਾਵੇ, ਕੀ ਪੱਛਮੀ ਬੰਗਾਲ 'ਚ ਵੀ ਈਡੀ ਜਿਵੇਂ ਸਰਗਰਮ ਹੋਈ ਹੈ, ਉਹਦਾ ਕੋਈ ਅਸਰ ਹੈ? ਜੀ ਜੀ। ਨਤੀਸ਼ ਰੰਗ ਵਟਾ ਰਹੇ ਨੇ ਜਿਵੇਂ, ਕੀ ਉਹਦਾ ਕੋਈ ਅਸਰ ਹੈ? ਇਸ ਲਈ ਕਾਂਗਰਸ ਅਜੇ ਵੀ ਮਤਲਬ ਕਿ ਇਸ ਮਾਮਲੇ ਵਿੱਚ ਹੁਣ ਵਿਚਾਰੀ ਬਣ ਕੇ ਰਹਿ ਗਈ, ਉਹਦੇ ਪੱਲੇ ਕੁਝ ਪੈਂਦਾ ਨਜ਼ਰ ਨਹੀਂ ਆ ਰਿਹਾ। ਤੇ ਹੁਣ ਉਹ ਕਹੀ ਜਾ ਰਹੀ ਹੈ ਮਮਤਾ ਬੈਨਰਜੀ ਕਿ ਲੜਾਂਗੇ ਅਸੀਂ ਇਕੱਲੇ ਆ ਪੱਛਮੀ ਬੰਗਾਲ 'ਚ, ਪਰ ਉਹ ਅਸੀਂ ਇੰਡੀਆ ਗੱਠਜੋੜ 'ਚ ਰਵਾਂਗੇ ਜੀ। ਕੇਜਰੀਵਾਲ ਜੀ ਕਹਿੰਦੇ ਅਸੀਂ ਲੜਾਂਗੇ ਦਿੱਲੀ ਤੇ ਪੰਜਾਬ 'ਚ ਇਕੱਲੇ ਆ, ਉਹ ਅਸੀਂ ਇੰਡੀਆ ਗੱਠਜੋੜ 'ਚ ਰਵਾਂਗੇ। ਕਿ ਫਿਰ ਤੁਹਾਡਾ ਹੋਰ ਉੱਥੇ ਕੰਮ ਕੀ ਹੈ? ਤੁਹਾਡਾ ਹੋਰ ਕਿੱਥੇ ਅਸਰ ਕਿੰਨਾ ਹੈ? ਇਸ ਲਈ ਇਹ ਕਿਤੇ ਨਾ ਕਿਤੇ ਦੋ ਚੀਜ਼ਾਂ ਨੇ ਕਿ ਜਾਂ ਤਾਂ ਸੀਟਾਂ ਦੇ ਵੱਧ ਸੀਟਾਂ ਦਾ ਮਸਲਾ ਹੈ, ਕਿਉਂਕਿ ਜੇਕਰ 92 ਦੇ ਹਵਾਲੇ ਨਾਲ ਦੇਖੋ ਤਾਂ ਆਮ ਆਦਮੀ ਪਾਰਟੀ ਦਾ 9 ਤੋਂ 10 ਸੀਟਾਂ ਦੇ ਦਾਅਵਾ ਬਣਦਾ ਹੈ। ਪਿਛਲੇ ਰਿਕਾਰਡ ਦੇ ਹਿਸਾਬ ਨਾਲ ਦੇਖੋ ਤਾਂ ਕਾਂਗਰਸ ਦਾ 8 ਤੋਂ 9 ਸੀਟਾਂ ਦੇ ਦਾਅਵਾ ਬਣਦਾ ਹੈ। ਇਸ ਲਈ ਇਹ ਵੱਧ ਭਾਲਦੇ ਸੀ। ਦਿੱਲੀ 'ਚ ਬਰਾਬਰ ਕੋਸ਼ਿਸ਼ ਕਰ ਰਹੇ ਸੀਗੇ, ਪਰ ਇੱਕ ਤਾਂ ਵੰਡਣੀ ਓ ਪੈਣੀ ਸੀ ਕਿਸੇ ਨੂੰ ਸੱਤਾਂ ਨੂੰ। ਹੁਣ 3.5 ਦਿਨ ਤਾਂ ਕਰ ਨਹੀਂ ਸਕਦੇ। ਬਿਲਕੁਲ ਬਿਲਕੁਲ। ਸੋ ਇਸ ਲਈ ਇਹ ਸਾਰੇ ਪਹਿਲੂ ਤੇ ਜਦੋਂ ਫੈਸਲਾ ਨਹੀਂ ਹੋਇਆ ਤਾਂ ਆਮ ਆਦਮੀ ਪਾਰਟੀ ਨੇ ਇੱਕ ਪਾਸੇ ਸਪਸ਼ਟ ਕਰਤਾ ਕਿ ਅਸੀਂ ਇਕੱਲਿਆਂ ਲੜਾਂਗੇ, ਦੂਸਰੇ ਪਾਸੇ ਮਮਤਾ ਨੇ ਸਪਸ਼ਟ ਕਰਤਾ ਕਿ ਅਸੀਂ ਇਕੱਲਿਆਂ ਲੜਾਂਗੇ। ਉਧਰ ਨਤੀਸ਼ ਬਾਇਆ ਜਿਹੜਾ ਭਾਰਤ ਰਤਨ ਮਿਲਿਆ ਉਹਦੇ ਹਵਾਲੇ ਨਾਲ ਤਾਰੀਫ ਕਰਨ ਲੱਗ ਗਏ ਨੇ ਨਰਿੰਦਰ ਮੋਦੀ ਦੀ। ਸੋ ਪਰ ਕਾਂਗਰਸ ਅਜੇ ਵੀ ਮਤਲਬ ਬਚਾਅ ਦੀ ਸਥਿਤੀ 'ਚ ਹੈ। ਕਾਂਗਰਸ ਇਹੀ ਕਹਿ ਰਹੀ ਹੈ ਮਮਤਾ ਬੈਨਰਜੀ ਤੋਂ ਬਿਨਾਂ ਕਾਹਦਾ ਇੰਡੀਆ ਗੱਠਜੋੜ, ਕਹਿੰਦੇ ਇਸ ਲਈ ਕਹਿੰਦੇ ਅਸੀਂ ਉਹਨਾਂ ਨੂੰ ਛੱਡ ਨਹੀਂ ਸਕਦੇ। ਪਰ ਉਹ ਕਹਿੰਦੀ 2 ਸੀਟਾਂ ਲੈਣੀਆਂ ਹੁਣ ਕਾਂਗਰਸ ਜਿੱਦਣ ਮਰਜੀ ਆ ਜਾਵੇ, ਨਹੀਂ ਮੈਂ 42 ਤੇ ਲੜੂੰਗੀ। ਤੇ ਇੱਧਰ ਆਮ ਆਦਮੀ ਪਾਰਟੀ ਬਿਲਕੁਲ ਤਿਆਰੀ ਕਰ ਲਈ ਹੈ ਜੀ। ਇਹਨਾਂ ਨੇ ਰਿੰਕੂ ਦੀ ਸੀਟ ਤਾਂ ਪੱਕੀ ਹੋਆ, ਠੀਕ ਆ, ਔਰ ਸੰਗਰੂਰ ਹਲਕੇ ਚੋਂ ਭਗਵੰਤ ਮਾਨ ਦੇ ਪਰਿਵਾਰ ਤੋਂ ਹੋ ਸਕਦਾ ਟਿਕਟ ਮਿਲੇ, ਠੀਕ ਹੈ। ਤੇ ਇਹ ਵੀ ਪਤਾ ਲੱਗ ਰਿਹਾ ਕਿ ਚਰਚਾ ਤਾਂ ਮਤਲਬ ਵੈਸੇ ਇਹਨਾਂ ਭਗਵੰਤ ਮਾਨ ਉਹਨਾਂ ਦੇ ਮਿੱਤਰ ਕਰਮਜੀਤ ਅਨਮੋਲ ਬਾਰੇ ਵੀ 2 ਹਲਕਿਆਂ ਚ ਚੱਲੀ ਸੀ, ਅੱਛਾ ਹੈ ਨਾ, ਪਰ ਉਸ ਨੂੰ ਕਰਮਜੀਤ ਅਨਮੋਲ ਦੇ ਕਹਿੰਦੇ ਨੇੜਲੇ ਸਾਥੀਆਂ ਨਹੀਂ ਕਹਿਤਾ ਕਿ ਨਾ ਦੋ ਟਿਕਟ। ਇਹ ਵੀ ਚਰਚਾ ਨਿਕਲ ਰਹੀ ਹੈ। ਤੇ 2 ਤੋਂ 3 ਕਾਂਗਰਸ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜ ਸਕਦੇ ਨੇ। 13 ਚੋਂ ਜੇ 3 ਕਾਂਗਰਸੀ ਆਪ ਦੀ ਟਿਕਟ ਤੇ ਚੋਣ ਲੜਦੇ ਦਿਖਣ ਤਾਂ ਹੈਰਾਨ ਹੋਣ ਦੀ ਲੋੜ ਨਹੀਂ। ਲਗਭਗ ਵੈਸੇ 40 ਦੀ ਸ਼ਾਰਟ ਲਿਸਟ ਕਰਕੇ 39 ਦੀ ਸ਼ਾਰਟ ਲਿਸਟ ਕਰਕੇ ਦਿੱਲੀ ਭੇਜ ਦਿੱਤੀ ਗਈ ਹੈ ਤੇ ਫੈਸਲਾ ਦਿੱਲੀ ਤੋਂ ਆਉਣਾ। ਦੌੜ ਦੇ ਵਿੱਚ ਹਰ ਹਲਕੇ ਤੋਂ 2-2 3-3 ਨੇ, ਸਿਰਫ ਇੱਕ ਸੰਗਰੂਰ ਤੇ ਇੱਕ ਜਲੰਧਰ ਮੰਨਿਆ ਜਾਂਦਾ ਜਿਹੜਾ ਤੈਅ ਹੈ। 2 ਚੀਜ਼ਾਂ ਆਪਾਂ ਇਹਦੇ ਚ ਹੋਰ ਐਡ ਆਨ ਕਰ ਦਈਏ ਸ਼ਰਮਾ ਜੀ। ਇੱਕ ਤਾਂ ਜਿਹੜਾ ਤੁਸੀਂ ਨਿਤਿਸ਼ ਕੁਮਾਰ ਦਾ ਹਵਾਲਾ ਦਿੱਤਾ ਸੀਗਾ ਪਾਲਾ ਬਦਲਣ ਬਾਰੇ, ਉਹ ਕਪੂਰੀ ਠਾਕੁਰ ਨੇ ਉੱਥੋਂ ਦੇ ਬੜੇ ਧੜੱਲੇਦਾਰ ਲੀਡਰ ਸੀਗੇ। ਹਾਂਜੀ ਬਿਲਕੁਲ, ਸੋਸ਼ਲਿਸਟ ਲੀਡਰ ਸੀਗੇ, ਸੋਸ਼ਲ ਸਰਗਰਮੀਆਂ ਦੇ ਵਿੱਚ ਹਿੱਸੇਦਾਰ ਸੀਗੇ, ਦੱਬੇ ਕੁਚਲੇ ਵਰਗਾਂ ਦੀ ਗੱਲ ਕਰਦੇ ਸੀਗੇ। ਉਸ ਤੋਂ ਬਾਅਦ ਤੇ ਰਾਮ ਮੰਦਿਰ ਤੋਂ ਬਾਅਦ ਜਿਹੜਾ ਇੱਕ ਔਰਾ ਬਣ ਗਿਆ ਸਰਕਾਰ ਦੇ, ਜੋ ਮਾਹੌਲ ਸਿਰਜਿਆ
ਉਹਦੇ ਕਰਕੇ ਨੀਤੀਸ਼ ਦੀਆਂ ਜਿਹੜੀਆਂ ਸੁਰਾਂ ਨੇ ਉਹ ਉਹਨਾਂ ਦੇ ਵਿੱਚ ਥੋੜ੍ਹੀ ਤਬਦੀਲੀ ਆਈ ਹੈ। ਇੱਕ ਜਿਹੜਾ ਤੁਸੀਂ ਗੱਲ ਕੀਤੀ ਹੈ ਸੰਗਰੂਰ ਤੋਂ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਦੇ ਕਿਸੇ ਪਰਿਵਾਰਕ ਮੈਂਬਰ ਦੀ, ਉਹਦੇ ਵਿੱਚ ਸ਼ਰਮਾ ਜੀ ਅਸੀਂ ਤਾਂ ਪਰਿਵਾਰਵਾਦ ਦੀ ਰਾਜਨੀਤੀ ਨੂੰ ਖਤਮ ਕਰਨ ਆਏ ਸੀਗੇ ਤੇ ਇਹ ਫਿਰ ਉਸ ਦਾ ਕੀ ਅਗਲਾ ਫੇਜ਼ ਸਮਝ ਗਏ? ਪ੍ਰਵੀਨ ਜੀ ਖਤਮ ਤਾਂ ਬਹੁਤ ਕੁਝ ਕਰਨ ਆਏ ਸੀ, ਵੀਆਈਪੀ ਕਲਚਰ ਵੀ ਖਤਮ ਕਰਨ ਆਏ ਸੀ, ਹਾਂਜੀ, ਗੱਡੀਆਂ ਕਾਫਲੇ ਵੀ ਖਤਮ ਕਰਨ ਆਏ ਸੀ, ਹੈ ਨਾ, ਆ ਮੰਤਰੀਆਂ ਦੇ ਆਲੇ ਦੁਆਲੇ ਭੀੜ ਵੀ ਖਤਮ ਕਰਨ ਆਏ ਸੀ। ਅਸੀਂ ਤਾਂ ਪਿੰਡਾਂ 'ਚੋਂ ਸਰਕਾਰ ਚਲਾਉਣ ਆਏ ਸੀ, ਅਸੀਂ ਸੱਥਾਂ 'ਚ ਬੈਠ ਕੇ ਸਰਕਾਰ ਚਲਾਉਣੀ ਸੀ, ਚੰਡੀਗੜ੍ਹ ਤਾਂ ਆਉਣਾ ਨਹੀਂ ਸੀ, ਬਦਲਣ ਤਾਂ ਬਦਲਾਅ ਕਰਨ ਆਏ ਸੀ ਜੀ ਜੀ, ਰਾਜ ਸਭਾ ਵੀ ਇਸ ਤਾਂ ਪੰਜਾਬ ਦੇ ਨੁਮਾਇੰਦੇ ਭੇਜਣੇ ਸੀ। ਇਹ ਗੱਲ ਦਾ ਜਵਾਬ ਕੀ ਹੁੰਦਾ ਸੀ ਕਿ ਪਹਿਲਾਂ ਵੀ ਤਾਂ ਹੀ ਹੁੰਦਾ ਸੀ, ਵੀ ਤਾਂ ਹੀ ਕਰਦੇ ਸੀ। ਹਾਂਜੀ ਬਿਲਕੁਲ, ਪਰਿਵਾਰਵਾਦ ਵਾਲੇ ਮਸਲੇ ਤੇ ਵੀ ਇਹੀ ਕਹਿਣਗੇ ਪਹਿਲੇ ਵੀ ਇਹੀ ਕਰਦੇ ਸੀ, ਅਸੀਂ ਵੀ ਕਰਤਾ। ਵੈਸੇ ਚਰਚਾ ਸ਼ਰਮਾ ਜੀ ਇਹ ਹੈਗੀ ਹੈ ਵੀ ਹਾਈ ਪ੍ਰੋਫਾਈਲ 13 ਜਿਹੜੀਆਂ ਸੀਟਾਂ ਨੇ, ਹਾਈ ਪ੍ਰੋਫਾਈਲ ਜਿਹੜੇ ਬੰਦੇ ਨੇ ਜਿਹੜੇ ਮਤਲਬ ਆਰਥਿਕ ਤੌਰ ਤੇ ਸਮਰੱਥ ਨੇ, ਖਰਚਾ ਪਾਣੀ ਪੋਸਟਰਾਂ ਦਾ, ਝੰਡਿਆਂ ਦਾ, ਹੋਰ ਚੀਜ਼ਾਂ ਦਾ ਝੱਲ ਸਕਦੇ ਨੇ, ਦਿੱਲੀ ਦੀਆਂ ਟੀਮਾਂ ਨੂੰ ਹੋਟਲਾਂ ਦੇ ਵਿੱਚ ਬਿਠਾ ਸਕਦੇ ਨੇ, ਉਹਨਾਂ ਦੇ ਉੱਤੇ ਜਿਹੜੀ ਆ ਉਹ ਲੱਗਦਾ ਹੈ ਕਿ ਐਕਤੀ ਦਾ ਖੇਡਿਆ ਜਾਊਗਾ। ਜੀ ਜੀ ਪ੍ਰਵੀਨ ਜੀ, ਇੱਕ ਜਾਂ ਦੋ ਲਾਭ ਸਿੰਘ ਉਗੋ ਕੇ ਹੋ ਸਕਦੇ ਨੇ ਬਸ। ਇੱਕ ਜਾਂ ਦੋ ਚਿਹਰੇ ਇਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਕੇਜਰੀਵਾਲ ਜੀ ਪੋਸਟਰ ਬੁਆਏ ਬਣਾ ਕੇ ਪ੍ਰਚਾਰ ਸਕਣ। ਹਾਂਜੀ ਹਾਂਜੀ, ਦੇਖੋ ਅਸੀਂ ਮੋਬਾਈਲ ਵਾਲੇ ਨੂੰ ਦੇਤੀ ਟਿਕਟ, ਘਰ ਦੇ ਮੁੰਡੇ ਨੂੰ ਦੇਤੀ ਟਿਕਟ, ਇਸ ਲਈ ਇੱਕ ਜਾਂ ਦੋ ਉਮੀਦਵਾਰ 13 ਚੋਂ ਇਹੋ ਜਿਹੇ ਹੋ ਸਕਦੇ ਨੇ। ਰਾਜ ਸਭਾ 'ਚ ਸੰਤ ਬਲਬੀਰ ਸਿੰਘ ਸਿੰਚੇਵਾਲ ਨੂੰ ਦੇਤੀ ਅਸੀਂ ਟਿਕਟ, ਬਾਕੀ ਟਿਕਟਾਂ ਕੀ ਕੀਤੀਆਂ ਸੀ ਸਭ ਨੂੰ ਪਤਾ। ਹਾਂਜੀ ਬਿਲਕੁਲ, ਉਸੇ ਤਰ੍ਹਾਂ 13 ਚੋਂ ਇੱਕ ਜਾਂ ਦੋ ਇਸ ਤਰ੍ਹਾਂ ਦੀਆਂ ਹੋਣਗੀਆਂ। ਬਾਕੀ ਤੁਹਾਡੀ ਗੱਲ ਦਰੁਸਤ ਹੈ, ਰਸੂਖਦਾਰਾਂ ਨੂੰ ਹੋਣਗੀਆਂ, ਤੇ ਰਸੂਖਦਾਰਾਂ ਨੂੰ ਟਿਕਟਾਂ ਪੰਜਾਬ 'ਚ ਜਾਂ ਭਾਰਤ 'ਚ ਕਿਵੇਂ ਮਿਲਦੀਆਂ ਸਾਰੇ ਲੋਕ ਜਾਣਦੇ ਆ। ਬਿਲਕੁਲ। ਤੇ ਸ਼ਰਮਾ ਜੀ ਆਪਾਂ ਅਗਲੀ ਖਬਰ ਦੇ ਵੱਲ ਵਧੀਏ, ਚੰਡੀਗੜ੍ਹ ਦੀ ਰਾਜਨੀਤੀ ਦੀ ਵੀ ਨਾਲ ਚਰਚਾ ਕਰਦੇ ਚੱਲੀਏ। ਮੇਅਰ ਦੀ ਚੋਣ ਹੁਣ ਹੋਣੀ ਹੈ ਕਹਿੰਦੇ 30 ਨੂੰ, ਪਰ ਆਮ ਆਦਮੀ ਪਾਰਟੀ ਨੂੰ ਫਿਕਰ ਪੈ ਗਿਆ। ਮੈਨੂੰ ਥੋੜਾ ਜਿਹਾ ਕਲੂ ਮਿਲਦਾ ਤਾਂ ਨਜ਼ਰ ਆਉਂਦਾ ਵੀ ਇਹਨਾਂ ਦੇ ਫਿਕਰ ਦਾ ਕਾਰਨ ਕੀ ਹੈ, ਬਾਕੀ ਤੁਸੀਂ ਦੱਸੋ। ਨਹੀਂ ਬਿਲਕੁਲ ਉਹੀ ਕਾਰਨ ਹੈ ਜੀ ਜਿਹੜਾ ਤੁਸੀਂ ਸਮਝ ਰਹੇ ਹੋ, ਉਹੀ ਦਰਸ਼ਕ ਸਰੋਤੇ ਵੀ ਸਮਝ ਰਹੇ। ਹਾਂਜੀ, ਬਕਾਇਦਾ ਤੌਰ ਤੇ ਚੋਣ 18 ਜਨਵਰੀ ਨੂੰ ਹੋਣੀ ਸੀ, ਤੇ ਉਹ ਜੋ ਖੇਡ ਰਚਿਆ ਉਹਦੇ ਬਾਰੇ ਆਪਾਂ ਵਿਸਤਾਰਤ ਲੰਬੀ ਚਰਚਾ ਪਹਿਲਾਂ ਕਿੰਨੀ ਵਾਰ ਕਰ ਚੁੱਕੇ ਹਾਂ। ਤੇ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਜਿਹੜਾ ਸਾਂਝਾ ਉਮੀਦਵਾਰ ਸੀ ਉਸਨੇ ਉਸ ਦਿਨ 18 ਤਰੀਕ ਦੀ ਚੋਣ ਦੇ ਵਿੱਚ ਵੀ ਮਾਮਲੇ ਤੇ ਰਿਟ ਪਾਈ ਸੀ, ਤੇ ਫਿਰ ਜਦੋਂ ਪ੍ਰਸ਼ਾਸਨ ਨੇ ਫੈਸਲਾ ਲਿਆ 6 ਫਰਵਰੀ ਦਾ, ਤਾਂ ਵੀ ਉਹਨੇ ਰਿਟ ਪਾਈ ਕਿ ਇੰਨੀ ਦੇਰ ਕਿਉਂ। ਤੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਸਵਾਲ ਵੀ ਕੀਤਾ ਕਿ 18 ਦਿਨਾਂ ਬਾਅਦ ਚੋਣ ਕਿਉਂ ਜੀ, ਤੁਰੰਤ ਕਿਉਂ ਨਹੀਂ। ਫਿਰ ਕਹਿੰਦੇ ਜੀ 22 ਤਰੀਕ ਨੂੰ ਰਾਮਲਲਾ ਜੀ ਦੇ ਸਮਾਗਮ ਦੇ ਸੰਬੰਧ ਦੇ ਵਿੱਚ ਪੁਲਿਸ ਉੱਥੇ ਲੱਗੀ ਸੀ, ਫਿਰ ਜੀ 26 ਜਨਵਰੀ ਆ ਗਈ ਜੀ, ਇਸ ਲਈ ਅਸੀਂ 6 ਫਰਵਰੀ ਨੂੰ ਕਰਾ ਸਕਦੇ ਹਾਂ। ਪ੍ਰਸ਼ਾਸਨ ਕਹਿੰਦਾ ਜਾਂ ਤਾਂ ਲੰਘੇ ਕੱਲ ਕਹਿੰਦਾ ਕਿ 10 ਵਜੇ ਤੱਕ ਦੱਸੋ, ਨਹੀਂ ਤਾਂ ਫਿਰ ਅਸੀਂ ਤਰੀਕ ਤੈਅ ਕਰਾਂਗੇ। ਤੇ ਜਦੋਂ ਪ੍ਰਸ਼ਾਸਨ ਨੇ ਕੋਈ ਤਰੀਕ ਨਹੀਂ ਦਿੱਤੀ, ਫਿਰ ਪੰਜਾਬ ਹਰਿਆਣਾ ਹਾਈ ਕੋਰਟ ਨੇ 30 ਜਨਵਰੀ ਤੈਅ ਕਰਤੀ, ਔਰ ਨਾਲ ਹੀ ਤੈਅ ਕਰਤਾ ਕਿ ਕੱਲੇ MC ਅੰਦਰ ਜਾਣਗੇ, ਉਹ ਆਪਣੇ ਨਾਲ ਵਰਕਰ, ਕੋਈ ਸਮਰਥਕ, ਕੋਈ ਹੋਰ ਪੁਲਿਸ ਤੰਤਰ ਦਾ ਬੰਦਾ ਨਹੀਂ ਲੈ ਕੇ ਜਾਊਗਾ। ਚੰਡੀਗੜ੍ਹ ਦੀ ਪੁਲਿਸ ਦੀ ਜ਼ਿੰਮੇਵਾਰੀ ਹੋਊਗੀ ਨਿਰਪੱਖ ਤੇ ਨਿਰੋਲ ਤੇ ਸ਼ਾਂਤਮਈ ਤਰੀਕੇ ਨਾਲ ਚੋਣ ਕਰਾਉਣ ਦੀ, ਬਾਹਰੀ ਅੰਦਰ ਦੀ, ਤੇ ਅੰਦਰ ਦੀ ਕਾਰਵਾਈ ਜਿਹੜਾ ਚੋਣ ਅਧਿਕਾਰੀ DC ਲਾਉਣਗੇ ਉਹਨਾਂ ਦੀ ਹੋਊਗੀ। ਪਰ ਹੁਣ 6 ਫਰਵਰੀ ਦੀ ਬਜਾਏ 30 ਜਨਵਰੀ ਨੂੰ ਚੋਣ ਹੋਊਗੀ। ਸੋ ਇਹ ਸਭ ਦੇ ਵਿਚਾਲੇ ਆਮ ਆਦਮੀ ਪਾਰਟੀ ਨੂੰ ਇਸ ਗੱਲ ਦਾ ਫਿਕਰ ਹੈ ਕਿ ਜੇ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਗੱਠਜੋੜ ਟੁੱਟ ਗਿਆ, ਕਿਤੇ ਹੁਣ ਇੱਥੇ ਨਾ ਵਿਚਲ ਜਾਣ ਕਾਂਗਰਸੀ MC, ਤੇ ਮੈਂ ਫਿਰ ਮੇਅਰ ਬਣਦਾ ਨਾ ਰਹਿ ਜਾਵਾਂ। ਤੇ ਭਾਜਪਾ ਵਾਲੇ ਕਹਿੰਦੇ ਆਹ 2 ਦਿਨਾਂ ਦੇ ਆਏ ਫੈਸਲਿਆਂ ਤੋਂ ਖਾਸੇ ਖੁਸ਼ ਨਜ਼ਰ ਆ ਰਹੇ ਨੇ, ਬੇਸ਼ੱਕ ਅਜੇ ਹੱਥ ਪੱਲੇ ਉਹਨਾਂ ਦੇ ਕੁਝ ਨਹੀਂ ਪਿਆ। ਪਰ ਇਹ ਸਭ ਦੇ ਦਰਮਿਆਨ ਪ੍ਰਸ਼ਾਸਨ ਨੇ ਜਿਹੜੀ ਤਰੀਕ ਆਪ ਨਹੀਂ ਦਿੱਤੀ, ਕਹਿਣ ਦੇ ਬਾਵਜੂਦ ਕਿ ਤਰੀਕ ਦੋ, ਤੇ ਉਹ ਤੋਂ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਕਿ ਹੋ ਸਕਦਾ ਉਹ ਸੁਪਰੀਮ ਕੋਰਟ ਜਾਣ। ਇਹ ਵੀ ਯਾਰ ਦੇਖਣ ਵਾਲਾ ਪਹਿਲੂ ਹੋਏਗਾ। ਜੀ ਬਿਲਕੁਲ। ਦੇਖੋ ਸ਼ਰਮਾ ਜੀ, ਜਿਵੇਂ ਤੁਸੀਂ ਪਹਿਲੀ ਖਬਰ 'ਚ ਚਰਚਾ ਕੀਤੀ ਸੀ, ਇਸ ਤੋਂ ਪਹਿਲਾਂ ਵਾਲੀ ਖਬਰ 'ਚ ਜਦੋਂ ਆਪਾਂ ਗੱਲਬਾਤ ਕਰ ਰਹੇ ਸੀ ਕੇਜਰੀਵਾਲ ਤੇ ਮਮਤਾ ਵਾਲੀ ਖਬਰ ਦੇ ਵਿੱਚ, ਉਹਦੇ ਵਿੱਚ ਵੀ ਕੁਝ ਚੀਜ਼ਾਂ ਤੁਹਾਡੀ ਰਾਜਨੀਤੀ ਨੂੰ ਟੋਹ ਕਰਦੀਆਂ। ਫਿਰ ਸਾਹਮਣੇ ਵਾਲੇ ਨੂੰ ਵੀ ਇਹ ਪੂਰਾ ਹੱਕ ਹੈ, ਬੇਸ਼ੱਕ ਆਪਾਂ ਦੋਨਾਂ ਧਿਰਾਂ ਨਾਲ ਹੀ ਨਹੀਂ ਸਹਿਮਤ ਹੈਗੇ, ਕਿ ਸਾਹਮਣੇ ਵਾਲੇ ਨੂੰ ਪੂਰਾ ਹੱਕ ਹੈ ਕਿ ਉਹਦੀ ਰਾਜਨੀਤੀ ਨੂੰ ਕੀ ਸੂਟ ਕਰਦਾ, ਫਿਰ ਉਹ ਵੀ ਆਪਦਾ ਫੈਸਲਾ ਲੈਣ ਦਾ ਪੂਰਾ ਉਹਨੂੰ ਹੱਕ ਅਧਿਕਾਰ ਹੈ। ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ। ਅਸੀਂ ਇਸੇ ਕਰਕੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹਿਣੇ ਹੁੰਦੇ ਹਾਂ ਕਿ ਸਿਆਸਤ ਦੇ ਵਿੱਚ ਸਮਾਂ, ਸਥਾਨ, ਸਥਿਤੀਆਂ ਕਦੇ ਵੀ ਇੱਕੋ ਜਿਹੀਆਂ ਨਹੀਂ ਰਹਿੰਦੀਆਂ, ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ। ਇੰਡੀਆ ਗੱਠਜੋੜ ਦੀ ਬਾਬਤ ਤੁਸੀਂ ਅੱਜ ਸੁਣਿਆ ਹੀ ਹੈ। ਇਸ ਬਾਬਤ ਲੋਕ ਸਭਾ ਚੋਣਾਂ ਦੇ ਵਿੱਚ ਕਿੰਨੇ ਕੁ ਬਿਰਤਾਂਤ ਬਦਲਦੇ ਨੇ, ਕੀ ਕੁਝ ਕਿੱਥੇ ਹੋ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮਾਂ ਦੇ ਵਿੱਚ ਇਸੇ ਤਰ੍ਹਾਂ ਚਰਚਾ ਖਬਰ ਤੇ ਨਜ਼ਰ ਦੇ ਵਿੱਚ ਸ਼ਰਮਾ ਜੀ ਨਾਲ ਜਾਰੀ ਰਹੇਗੀ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਸਤਿ ਸ੍ਰੀ ਅਕਾਲ।